ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਿੰਨੇ ਵੀ ਤੁਸੀਂ ਸੁਣ ਰਹੇ ਹੋ, ਸਾਡੇ ਸਾਰੇ ਹੀ AM ਸਟੇਸ਼ਨਸ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ ਅਤੇ ਨਾਲ ਦੀ ਨਾਲ 105.9 FM ਸੈਕਰਾਮੈਂਟੋ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ 107.5 FM ਬੇਕਰਸਫੀਲਡ। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸਾਡੇ ਸਾਈਡ ਬੈਂਡ ਵਾਲੇ ਜਿੰਨੇ ਵੀ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਅਤੇ ਯੂਟਿਊਬ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 9 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਆਪਾਂ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਰਾਜਕਨਵੀਰ ਸਿੰਘ ਸਵੇਰ ਦੀ ਛੁੱਟੀ 'ਤੇ ਆ ਕਿਉਂਕਿ ਉਹਨਾਂ ਨੂੰ ਜ਼ਰੂਰੀ ਕੰਮ ਸੀ। ਸੋ ਸਭ ਤੋਂ ਪਹਿਲਾਂ ਅੱਜ ਦੇ ਜਿਹੜੇ ਸਪੋਂਸਰ ਆ ਉਹਨਾਂ ਦੇ ਨਾਮ ਦੱਸਦੀ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਮਨਜੀਤ ਤੇ ਨਰਿੰਦਰ ਕੌਰ ਕੁਲਾਰ, ਅਮਰਜੀਤ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ ਅਤੇ ਪਰਮਜੀਤ ਕੌਰ ਪਬਲਾ, ਅਮਰਜੀਤ ਸਿੰਘ ਦੁਸਾਨ, ਜਰਨੈਲ ਸਿੰਘ ਸੋਤਾ, ਪਰਮਜੀਤ ਸਿੰਘ ਦਿਓਲ, ਗਰਮੇਲ ਸਿੰਘ, ਬਲਵੀਰ ਵਾਸੀ ਅਤੇ ਇਸੇ ਤਰ੍ਹਾਂ ਕਰਨੈਲ ਸਿੰਘ ਰੰਧਾਵਾ, ਪਰਵਿੰਦਰ ਬੀਸਲਾ, ਬਿੰਦਰ ਧਾਲੀਵਾਲ, ਹਰਜੀਤ ਸਿੰਘ, ਮੀਨਾ ਪਾਲ, ਮੱਖਣ ਸਿੰਘ ਮਾਨ, ਐਂਟੀਲੋਪ ਟਰੱਕ ਸਟਾਪ, ਕੁਲਦੀਪ ਸਿੰਘ। ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਜਿਹੜਾ ਆ ਸਹਾਇਤਾ ਦਿੰਦੇ ਆ, ਜਿਹਦੇ ਨਾਲ ਸਾਡੇ ਜਿਹੜੇ ਪ੍ਰੋਗਰਾਮ ਆ ਉਹ ਆਪਾਂ ਤੁਹਾਡੇ ਤੱਕ ਪਹੁੰਚਾਉਣੇ ਹੈਗੇ ਆ। ਸੋ ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਸਭ ਤੋਂ ਪਹਿਲੀ ਖਬਰ ਵੱਲ ਆਈਏ ਅਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਬਫਲੋ ਦੇ ਵਿੱਚ ਜਿਹੜਾ ਇੱਕ 75 ਸਾਲਾਂ ਦਾ ਬਜ਼ੁਰਗ ਸੀ ਮਾਰਟਨ ਗੁਗੀਨੋ, ਜਿਸ ਨੂੰ ਜਿਹੜਾ ਪੁਸ਼ ਕੀਤਾ ਗਿਆ ਸੀ ਪੁਲਿਸ ਵੱਲੋਂ, ਉਹ ਇੱਕ ਐਂਟੀਫਾ ਦਾ ਕਹਿੰਦੇ ਵੀ ਮੈਂਬਰ ਹੈਗਾ ਅਤੇ ਐਂਟੀਫਾ ਜਿਹੜੀ ਔਰਗਨਾਈਜੇਸ਼ਨ ਆ ਉਸੇ ਨੇ ਉਸ ਨੂੰ ਜਿਹੜਾ ਪ੍ਰਵੋਕ ਕੀਤਾ ਸੀ। ਸੋ ਇਸੇ ਕਰਕੇ ਉਹ ਪੁਲਿਸ ਦੇ ਅੱਗੇ ਬਿਲਕੁਲ ਚਲਾ ਗਿਆ। ਸੋ ਐਂਟੀਫਾ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕਾਫੀ ਬਿਆਨ ਵੀ ਆਏ ਆ ਵੀ ਇਸ ਨੂੰ ਡੋਮੈਸਟਿਕ ਟੈਰਰਿਸਟ ਔਰਗਨਾਈਜੇਸ਼ਨ ਜਿਹੜੀ ਡਿਕਲੇਅਰ ਕਰਨਾ ਚਾਹੀਦਾ ਆ, ਕਿਉਂਕਿ ਖਾਸ ਕਰਕੇ ਜਦੋਂ ਤੋਂ ਹੀ ਜਿਹੜੇ ਪ੍ਰੋਟੈਸਟ ਹੋਣੇ ਸ਼ੁਰੂ ਹੋਏ ਹੈਗੇ ਆ, ਕਾਫੀ ਉਹਨਾਂ ਦੇ ਵਿੱਚ ਪਹਿਲਾਂ ਵਾਇਲੈਂਸ ਵੀ ਹੋਈ ਆ, ਰਾਈਟਸ ਵੀ ਹੋਏ ਹੈਗੇ ਆ, ਲੁੱਟਮਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਈ ਆ। ਸੋ ਇਸ ਪੁਆਇੰਟ ਨੂੰ ਲੈ ਕੇ ਉਹਨਾਂ ਨੇ ਇਹ ਗੱਲਬਾਤ ਕੀਤੀ ਸੀ। ਸੋ ਇਹਦੇ ਸੰਬੰਧ ਦੇ ਵਿੱਚ ਗੁਗੀਨੋ ਦੇ ਜਿਹੜੇ ਅਟਾਰਨੀ ਕੈਲੀ ਜ਼ਾਰਵੋਨ ਉਹਨਾਂ ਨੇ ਰਿਸਪੌਂਡ ਕੀਤਾ ਵੀ ਕਿਸੇ ਨੇ ਵੀ ਜਿਹੜਾ ਆ ਲਾ ਇਨਫੋਰਸਮੈਂਟ ਡਿਪਾਰਟਮੈਂਟ ਤੋਂ ਇਹ ਸੁਜੈਸਟ ਨਹੀਂ ਕੀਤਾ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿ ਰਹੇ ਹੈਗੇ ਆ। ਸੋ ਕਹਿੰਦਾ ਵੀ ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਪ੍ਰੈਜ਼ੀਡੈਂਟ ਜਿਹੜਾ ਯੂਨਾਈਟਿਡ ਸਟੇਟਸ ਦਾ ਆ ਉਹ ਕਿਸ ਤਰ੍ਹਾਂ ਦੀ ਜਿਹੜੀ ਆ ਇੱਕ ਬਹੁਤ ਹੀ ਖਤਰਨਾਕ ਅਤੇ ਅਨਟਰੂ ਐਕੁਜ਼ੀਸ਼ਨ ਜਿਹੜੀ ਆ ਉਹ ਇਸ ਬਜ਼ੁਰਗ ਦੇ ਉੱਤੇ ਲਾ ਰਿਹਾ ਹੈਗਾ ਆ। ਅਤੇ ਇਹਦੇ ਸੰਬੰਧ ਦੇ ਵਿੱਚ ਬਫਲੋ ਦੇ ਮੇਅਰ ਜਿਹੜੇ ਵਾਇਰੋਨ ਬਰਾਊਨ ਆ, ਉਹਨਾਂ ਨੇ ਵੀ ਇੱਕ ਸਟੇਟਮੈਂਟ ਜਿਹੜੀ ਆਪਣੀ ਇਸ਼ੂ ਕੀਤੀ ਹੈਗੀ ਆ ਅਤੇ ਉਹ ਕਹਿੰਦੇ ਆ ਵੀ ਜਿਹੜੀ ਸਿਟੀ ਆਫ ਬਫਲੋ ਆ ਉਹ ਸਾਡਾ ਜਿਹੜਾ ਮੇਨ ਫੋਕਸ ਇਸ ਟਾਈਮ ਹੈਗਾ ਆ ਹੀਲ ਕਰਨ ਦਾ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਅਤੇ ਰਾਤਾਂ ਤੋਂ ਜਿਹੜੀ ਆ ਪ੍ਰੋਟੈਸਟ ਹੋ ਰਹੇ ਸੀ, ਹੁਣ ਉੱਥੇ ਸ਼ਾਂਤੀ ਆ ਰਹੀ ਹੈਗੀ ਆ। ਸੋ ਸਾਡਾ ਮੇਨ ਫੋਕਸ ਉਹਦੇ ਉੱਤੇ ਹੀ ਹੈਗਾ ਆ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਜਦੋਂ ਇਹ 2 ਪੁਲਿਸ ਆਫੀਸਰਸ ਜਿਨ੍ਹਾਂ ਦੇ ਉੱਤੇ ਚਾਰਜ ਲਾਏ ਗਏ ਆ ਵੀ ਉਹਨਾਂ ਨੇ ਇਸ 75 ਸਾਲਾਂ ਦੇ ਬਜ਼ੁਰਗ ਨੂੰ ਧੱਕਾ ਮਾਰ ਕੇ ਸਿੱਟਿਆ ਸੀ ਅਤੇ ਉਹਦਾ ਸਿਰ ਜਿਹੜਾ ਉੱਥੋਂ ਖੂਨ ਨਿਕਲਣ ਲੱਗ ਪਿਆ ਸੀ, ਫਟ ਗਿਆ ਸੀ। ਅਤੇ ਉਸ ਤੋਂ ਬਾਅਦ ਬਫਲੋ ਦੀ ਜਿਹੜੀ 57 ਦੇ ਕਰੀਬ ਜਿਹੜੇ ਉਹਨਾਂ ਦੇ ਹੋਰ ਕਲੀਗ ਜਿਹੜੇ ਹੋਰ ਪੁਲਿਸ ਆਫੀਸਰਸ ਆ ਜਿਹੜੇ ਐਮਰਜੈਂਸੀ ਟੀਮ ਦੇ ਵਿੱਚ ਆ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ। ਸੋ ਉਹ 2 ਜਿਹੜੇ ਆ ਪੁਲਿਸ ਆਫੀਸਰਸ ਉਹਨਾਂ ਦੇ ਹੱਕ ਦੇ ਵਿੱਚ। ਸੋ ਹੁਣ ਕਾਫੀ ਜਿਹੜੀ ਆ ਪ੍ਰੋਟੈਸਟ ਨੂੰ ਲੈ ਕੇ, ਇੱਕ ਡੀਫੰਡ ਪੁਲਿਸ ਨੂੰ ਲੈ ਕੇ ਜਿਹੜਾ ਆ ਇਹ ਚਰਚਾ ਬਣੀ ਹੋਈ ਹੈਗੀ ਆ। ਜਿਹੜੇ ਪੁਲਿਸ ਵਾਲੇ ਆ ਉਹ ਇੱਕ ਪਾਸੇ ਆ ਅਤੇ ਜਿਹੜੇ ਬਹੁਤ ਸਾਰੇ ਲੋਕ ਆ ਉਹ ਹੁਣ ਇਸ ਚੀਜ਼ ਨੂੰ ਅੱਗੇ ਵਧਾਵਾ ਜਿਹੜਾ ਦੇ ਰਹੇ ਹੈਗੇ ਆ ਵੀ ਜੀ ਪੁਲਿਸ ਹੋਣੀ ਨਹੀਂ ਚਾਹੀਦੀ। ਸੋ ਇਸੇ ਤਰ੍ਹਾਂ ਸਾਡੇ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਦੇ ਸ਼ਹਿਰ ਲਾਸ ਐਂਜਲਸ ਦੇ ਮੇਅਰ ਐਰਿਕ ਗਾਰਸੈਟੀ ਜਿਹੜੇ ਆ ਉਹਨਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਵੀ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਵਿੱਚ ਉਹਨਾਂ ਨੇ ਤਾਂ ਖੁਦ ਤੱਕ ਕਿਹਾ ਵੀ ਇਹ ਥੋੜ੍ਹੇ ਕ੍ਰਿਮੀਨਲ ਟਾਈਪ ਹੈਗੇ ਆ, ਜਿਹਦੇ ਸੰਬੰਧ ਦੇ ਵਿੱਚ ਜਿਹੜੇ ਉੱਥੇ ਦੀ ਜਿਹੜੀ ਪੁਲਿਸ ਯੂਨੀਅਨ ਦੇ ਜਿਹੜੇ ਹੈੱਡ ਆ ਉਹ ਬਹੁਤ ਅਪਸੈਟ ਆ ਵੀ ਇੱਕ ਮੇਅਰ ਦਾ ਇਸ ਤਰ੍ਹਾਂ ਦਾ ਜਿਹੜਾ ਬਿਆਨ ਦੇਣਾ
ਉਹ ਬਹੁਤ ਗਲਤ ਹੈ। ਜਦੋਂ ਕਿ ਮੇਅਰ ਨੂੰ ਕਹਿੰਦੇ ਪਤਾ ਆ ਵੀ ਅਸੀਂ ਉਹਦੀ ਸੇਫਟੀ ਲਈ ਉਹਦੇ ਘਰ ਦੇ ਦੁਆਲੇ ਸਿਕਿਉਰਿਟੀ ਕਰਦੇ ਹਾਂ, ਅਤੇ ਜੇ ਸਾਡੇ ਬਾਰੇ ਇੱਦਾਂ ਦਾ ਵਿਚਾਰ ਆ ਤਾਂ ਫਿਰ ਇਹ ਮੇਅਰ ਦਾ ਕਹਿੰਦੇ ਵੀ ਮੈਨੂੰ ਨਹੀਂ ਪਤਾ ਵੀ ਉਹਦਾ ਕੀ ਬਣੂਗਾ। ਕਹਿੰਦੇ ਸਿਰਫ ਵੋਟਾਂ ਦੀ ਖਾਤਰ ਜਿਹੜਾ ਇਹ ਕੁਛ ਹੋ ਰਿਹਾ ਹੈਗਾ। ਅਤੇ ਦੂਸਰੇ ਪਾਸੇ ਜਿਹੜਾ ਮਿਨੇਆਪੋਲਿਸ ਜਿੱਥੇ ਜਿਹੜੀ ਇਹ ਘਟਨਾ ਹੋਈ ਸੀ ਜਾਰਜ ਫਲਾਇਡ ਨੂੰ, ਜਿੱਥੇ ਜਿਹੜਾ ਉਹਦੀ ਧੌਣ ਦੇ ਉੱਤੇ 9 ਮਿੰਟ ਦੇ ਕਰੀਬ ਇੱਕ ਪੁਲਿਸ ਆਫਿਸਰ ਵੱਲੋਂ ਜਿਹੜਾ ਧੌਣ ਦੇ ਉੱਤੇ ਗੋਡਾ ਰੱਖ ਕੇ ਉਹਨੂੰ ਮਾਰਿਆ ਗਿਆ ਸੀ। ਸੋ ਹੁਣ ਮਿਨੇਆਪੋਲਿਸ ਦੀ ਸਿਟੀ ਕੌਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਐਸਪਾਇਰਸ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਆ ਮਿਨੇਆਪੋਲਿਸ ਦੇ ਵਿੱਚ ਜਿਹੜੀ ਪੁਲਿਸ ਆ ਉਹ ਖ਼ਤਮ ਕਰ ਦੇਣੀ ਚਾਹੀਦੀ ਆ। ਸੋ ਇਹ ਪ੍ਰੈਜ਼ੀਡੈਂਟ ਮਿਨੇਆਪੋਲਿਸ ਸਿਟੀ ਕੌਂਸਲ ਦੇ ਜਿਹੜੇ ਆ ਉਹਨਾਂ ਨੇ ਇਹ ਕਿਹਾ ਹੈ। ਕਹਿੰਦੇ ਵੀ ਸਾਡੀ ਜਿਹੜੀ ਸੁਸਾਇਟੀ ਆ ਉਹ ਪੁਲਿਸ ਫਰੀ ਸੁਸਾਇਟੀ ਹੋਣੀ ਚਾਹੀਦੀ ਹੈਗੀ ਆ। ਸੋ ਇਹ ਜਿਹੜਾ ਇੱਕ ਬੜਾ ਹਾਰਸ਼ ਸਟੈਪ ਆ ਵੀ। ਸੋ ਹੁਣ ਤੁਸੀਂ ਸੋਚੋ ਵੀ ਬਿਨਾਂ ਪੁਲਿਸ ਤੋਂ ਕਿਸ ਤਰ੍ਹਾਂ ਜਿਹੜੇ ਸ਼ਹਿਰ ਆ ਉਹ ਜਾਂ ਜਿਹੜੇ ਕ੍ਰਾਈਮ ਆ ਉਹ ਕਿਸ ਤਰ੍ਹਾਂ ਜਿਹੜਾ ਘਟੂਗਾ। ਇਹਨੂੰ ਲੈ ਕੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਹੁਣ ਇਹ ਪੁਆਇੰਟ ਬਿਲਕੁਲ ਚੱਕ ਲਿਆ ਵੀ ਕਹਿੰਦੇ ਵੀ ਜਿਹੜੇ ਜੋ ਬਾਈਡਨ ਆ ਵਾਈਸ ਪ੍ਰੈਜ਼ੀਡੈਂਟ ਉਹ ਬਿਲਕੁਲ ਇਹਨਾਂ ਦਾ ਸਾਥ ਦੇ ਰਹੇ ਹੈਗੇ ਆ। ਸੋ ਡੀਫੰਡ ਪੁਲਿਸ ਦਾ ਵੀ ਜੀ ਪੁਲਿਸ ਹੋਣੀ ਨਹੀਂ ਚਾਹੀਦੀ ਹੈਗੀ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ, ਕਹਿੰਦੇ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਆ ਕਾਫੀ ਕੁਝ ਜਿਹੜਾ ਆ ਅੱਗੇ ਆਊਗਾ ਵੀ ਕੁਛ ਪੋਲੀਟੀਸ਼ੀਅਨ ਅਤੇ ਕਿਉਂਕਿ ਪੁਲਿਸ ਯੂਨੀਅਨ ਜਿਹੜੀਆਂ ਹੈਗੀਆਂ USA ਦੇ ਵਿੱਚ ਬੜੀਆਂ ਸਟਰੋਂਗ ਹੈਗੀਆਂ ਆ। ਸੋ ਇਹ ਸਪੋਰਟ ਵੀ ਪੋਲੀਟੀਕਲੀ ਬਹੁਤ ਜਿਹੜੇ ਆ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਕਰਦੀਆਂ ਹੈਗੀਆਂ ਆ। ਸੋ ਇਹ ਜਿਹੜਾ ਮੁੱਦਾ ਆ ਹੁਣ ਲਗਭਗ ਹਰ ਸ਼ਹਿਰ ਦੇ ਵਿੱਚ ਗਰਮਾਇਆ ਹੋਇਆ। ਇਸੇ ਤਰ੍ਹਾਂ ਸਾਡੇ ਸੈਨ ਹੋਜ਼ੇ ਸ਼ਹਿਰ ਦੇ ਵਿੱਚ ਵੀ ਜਿਹੜੇ ਕੁਛ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਵੱਲੋਂ ਇਹ ਮੁੱਦਾ ਚੱਕਿਆ ਗਿਆ, ਡੀਫੰਡ ਦਾ ਪੁਲਿਸ ਜਾਂ ਉਹਨਾਂ ਦੇ ਜਿਹੜੇ ਪੈਸੇ ਆ ਉਹ ਘਟਾਏ ਜਾਣ, ਉਹਨਾਂ ਦੀ ਜਿਹੜੀ ਫੋਰਸ ਦੇ ਵਿੱਚ ਜਿਹੜੀ ਉਹਨਾਂ ਨੂੰ ਮਨੀ ਜਾਂਦੀ ਹੈਗੀ ਆ ਉਹਨੂੰ ਘਟਾਇਆ ਜਾਵੇ ਅਤੇ ਉਸ ਮਨੀ ਨੂੰ ਸੋਸ਼ਲ ਸਰਵਿਸਿਜ਼ ਦੇ ਲਈ ਯੂਜ਼ ਕੀਤਾ ਜਾਵੇ। ਪਰ ਜਿਹੜੇ ਸੈਨ ਹੋਜ਼ੇ ਦੇ ਮੇਅਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਸੋ ਇਹ ਜਿਹੜਾ ਇਸ਼ੂ ਆ ਹੁਣ ਕਾਫੀ ਗਰਮਾਇਆ ਹੋਇਆ ਹੈਗਾ ਆ। ਅਤੇ ਦੂਸਰੇ ਪਾਸੇ ਜੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਜਾਰਜ ਫਲਾਇਡ ਆ ਉਹਨਾਂ ਦਾ ਜਿਹੜਾ ਫਿਊਨਰਲ ਸਰਵਿਸਿਜ਼ ਆ ਉਹ ਕਹਿੰਦੇ ਵੀ ਫਾਊਂਟਨ ਆਫ ਪ੍ਰੇਜ਼ ਚਰਚ ਜਿਹੜਾ ਹੂਸਟਨ ਆ ਉੱਥੇ ਜਿਹੜਾ ਹੋਇਆ ਹੈਗਾ ਆ। ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉੱਥੇ ਪਹੁੰਚੇ ਆ। 500 ਤੋਂ ਜ਼ਿਆਦਾ ਗੈਸਟ ਜਿਹੜੇ ਆ ਫਲਾਇਡ ਦੀ ਫੈਮਿਲੀ ਵੱਲੋਂ ਬੁਲਾਏ ਗਏ ਸੀ। ਉਹਨਾਂ ਦੇ ਵਿੱਚ ਬਹੁਤ ਸਾਰੇ ਪੋਲੀਟੀਕਲ ਲੀਡਰ ਵੀ ਸੀਗੇ, ਸੈਲੀਬ੍ਰਿਟੀਜ਼ ਵੀ ਸੀਗੀਆਂ। ਇਹ ਜਿਹੜਾ CBS ਹੂਸਟਨ ਅਫੀਲੀਏਟ KHOU ਉਹਨਾਂ ਨੇ ਇਹ ਰਿਪੋਰਟ ਕੀਤਾ ਹੈਗਾ। ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਜਿਹੜੇ ਕਿ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੈਗੇ ਆ ਉਹ ਵੀ ਉੱਥੇ ਪਹੁੰਚੇ ਹੋਏ ਸੀ। ਸੋ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਲੈ ਕੇ ਹਜੇ ਵੀ ਜਿਹੜਾ ਇਹ ਕਾਫੀ ਲੋਕ ਜਿਹੜੇ ਆ ਉਹ ਉਹਨਾਂ ਦੇ ਵਿਚਾਰ ਜਿਹੜੇ ਇਹ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਾਰਜ ਫਲਾਇਡ ਦੀ ਮੌਤ ਦੇ ਉੱਤੇ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਜਿਹੜੀ ਗੱਲਬਾਤ ਨਹੀਂ ਕੀਤੀ ਹੈਗੀ ਜੋ ਕਿ ਉਹਨਾਂ ਨੂੰ ਕਰਨੀ ਚਾਹੀਦੀ ਸੀ। ਸੋ ਇਹ ਜਾਰਜ ਫਲਾਇਡ ਦਾ ਮੁੱਦਾ ਹੈ। ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਜਿਹੜੇ ਅਮਰੀਕਨਸ ਹੈਗੇ ਆ ਉਹ ਹਜੇ ਵੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਰਜ ਫਲਾਇਡ ਦੇ ਮੁੱਦੇ ਨੂੰ ਲੈ ਕੇ ਜਿਹੜੇ ਪ੍ਰੋਟੈਸਟ ਆ ਉਹ ਕਰ ਰਹੇ ਹੈਗੇ ਆ। ਅਤੇ ਇਸ ਵਾਰੀ ਕਹਿੰਦੇ ਵੀ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੀ ਜਿਹੜੀ ਸਪੋਰਟ ਆ ਕਾਫੀ ਜ਼ਿਆਦਾ ਹੈਗੀ ਆ। ਇਕੱਲੇ ਕਾਲੇ ਮੂਲ ਦੇ ਲੋਕਾਂ ਤੋਂ ਨਹੀਂ, ਹੋਰ ਜਿਹੜੇ ਲੋਕ ਆ ਉਹਨਾਂ ਤੋਂ ਵੀ ਹੈਗੀ ਆ। ਸੋ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਹੋਰ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਾਂਗੇ। ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ
ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance License number 0M92002। ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਰੋਜ਼ਵਿਲ 1811 ਡਗਲਸ ਬੁਲੇਵਾਰਡ ਰੋਜ਼ਵਿਲ ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਪੰਜਾਬੀ ਰੇਡੀਓ USA। ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਸਰੋਤਿਆਂ ਦਾ ਸਵਾਗਤ ਹੈ। ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਪਈ US ਦੇ ਵਿੱਚ ਜਿਹੜੇ ਸਭ ਤੋਂ ਵੱਧ ਜਿਹੜੇ ਇੰਪਲਾਇਰ ਆ ਉਹ ਸਮਾਲ ਬਿਜ਼ਨਸ ਓਨਰਸ ਹੈਗੇ ਆ। ਛੋਟੇ ਜਿਹੜੇ ਸਮਾਲ ਬਿਜ਼ਨਸਿਸ ਆ ਸਭ ਤੋਂ ਜ਼ਿਆਦਾ ਉਹ ਇੰਪਲਾਈ ਜਿਹੜੇ ਉਹਨਾਂ ਰਿਟੇਨ ਕਰਦੇ ਆ, ਰੱਖਦੇ ਆ। ਪਰ ਕਰੋਨਾ ਵਾਇਰਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਕੁਝ ਕਹਿੰਦੇ ਚੇਂਜ ਹੋਣ ਜਾ ਰਿਹਾ ਹੈਗਾ। ਜਿਹੜੇ ਸਮਾਲ ਬਿਜ਼ਨਸਿਸ ਆ ਉਹ ਬਹੁਤ ਬੁਰੀ ਤਰ੍ਹਾਂ ਹਰਟ ਹੋਏ ਹੈਗੇ ਆ। ਚਾਹੇ ਉਹ ਰੈਸਟੋਰੈਂਟਸ ਆ, ਛੋਟੇ ਰੈਸਟੋਰੈਂਟ, ਕੋਈ ਸਬਜ਼ ਆ, ਕੋਈ ਸਮਾਲ ਪੀਜ਼ਾ ਰੈਸਟੋਰੈਂਟਸ ਆ। ਇਸੇ ਤਰ੍ਹਾਂ ਟਰੈਵਲ ਇੰਡਸਟਰੀ ਦੇ ਵਿੱਚ ਹੋਟਲ ਮੋਟਲਸ ਆ, ਟਰੈਵਲ ਏਜੰਸੀਜ਼ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਹੋਇਆ ਆ। ਹੁਣ ਤੱਕ ਦੀਆਂ ਰਿਪੋਰਟਸ ਦੇ ਮੁਤਾਬਕ ਕਹਿੰਦੇ ਵੀ 1 ਲੱਖ ਤੋਂ ਵੱਧ ਜਿਹੜੇ ਬਿਜ਼ਨਸਿਸ ਆ ਉਹ ਆਲਰੇਡੀ
ਬੰਦ ਹੋ ਚੁੱਕੇ ਹੈਗੇ ਆ। ਜੇ ਆਪਾਂ ਕੈਲੀਫੋਰਨੀਆ ਜਿਹੜੀ ਸਾਡੀ ਗੋਲਡਨ ਸਟੇਟ ਆ ਉੱਥੇ ਦੇ ਸੈਨ ਫਰਾਂਸਿਸਕੋ ਸ਼ਹਿਰ ਦੀ ਗੱਲ ਕਰੀਏ ਤੇ ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਉੱਥੇ ਦੀ ਜਿਹੜੀ ਮੇਅਰ ਲੰਡਨ ਬਰੀਡ ਆ ਉਹਨਾਂ ਨੇ ਪਿਛਲੇ ਦਿਨਾਂ 'ਚ ਕਿਹਾ ਵੀ ਹੋ ਸਕਦਾ ਸੈਨ ਫਰਾਂਸਿਸਕੋ ਦੇ ਵਿੱਚ 50% ਤੋਂ ਵੱਧ ਜਿਹੜੇ ਛੋਟੇ ਬਿਜ਼ਨੈਸਿਸ ਆ ਉਹ ਪਰਮਾਨੈਂਟਲੀ ਹੀ ਬੰਦ ਹੋ ਜਾਣ। ਜਿਨ੍ਹਾਂ ਸਰੋਤਿਆਂ ਨੇ ਸੈਨ ਫਰਾਂਸਿਸਕੋ ਦੇਖਿਆ ਹੈਗਾ, ਸੈਨ ਫਰਾਂਸਿਸਕੋ ਇੱਕ ਤਰ੍ਹਾਂ ਦੇ ਨਾਲ ਜਿਹੜਾ ਟਰੈਵਲ ਉੱਥੇ ਬਹੁਤ ਲੋਕ ਕਰਦੇ ਆ, ਦੇਖਣ ਜਾਂਦੇ ਗੋਲਡਨ ਗੇਟ ਬ੍ਰਿਜ, ਹੋਰ ਚੀਜ਼ਾਂ ਵੀ, ਅਤੇ IT ਕੰਪਨੀਆਂ ਦੇ ਜਿਹੜੇ ਕਾਫੀ ਜਿਹੜੇ ਆਫਿਸਸ ਵੀ ਸੈਨ ਫਰਾਂਸਿਸਕੋ ਦੇ ਵਿੱਚ ਆ। ਸੋ ਸੈਨ ਫਰਾਂਸਿਸਕੋ ਦੇ ਵਿੱਚ ਕੀ ਹੋਇਆ, ਜਦੋਂ ਤੋਂ ਹੀ ਕਰੋਨਾ ਵਾਇਰਸ ਦਾ ਜਿਹੜਾ ਇਸ਼ੂ ਅੱਗੇ ਹੋਇਆ ਉਸ ਤੋਂ ਬਾਅਦ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀਆਂ ਕੰਪਨੀਆਂ ਸੀਗੀਆਂ IT ਦੀਆਂ ਉਹਨਾਂ ਨੇ ਆਪਣੇ EMPLOYੀਆਂ ਨੂੰ ਕਹਿ ਦਿੱਤਾ ਵੀ ਤੁਸੀਂ ਹੁਣ ਘਰਾਂ ਤੋਂ ਹੀ ਜਿਹੜੇ ਕੰਮ ਕਰੋ। ਜਿਨ੍ਹਾਂ ਦੇ ਵਿੱਚ ਬੇ ਏਰੀਏ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਸਾਰੀਆਂ ਮੇਜਰ ਜਿਹੜੀਆਂ IT ਕੰਪਨੀਆਂ ਉਹਨਾਂ ਦੇ ਹੈੱਡ ਆਫਿਸਸ ਹੈਗੇ ਆ, ਜਿਸ ਤਰ੍ਹਾਂ ਗੂਗਲ ਆ, ਫੇਸਬੁੱਕ ਆ, ਟਵਿੱਟਰ ਆ, ਅਡੋਬੀ ਆ, ਸਿਸਕੋ ਆ, ਇਹ ਸਾਰੀਆਂ ਕੰਪਨੀਆਂ ਜਿਹੜੀਆਂ ਆ ਉਹਨਾਂ ਨੇ ਹੁਣ ਤੱਕ ਜਿਹੜੇ ਆ ਮੈਜੋਰਟੀ ਆਫ ਦਾ EMPLOYੀ ਜਿਹੜੇ ਆ ਉਹ ਘਰਾਂ ਤੋਂ ਹੀ ਕੰਮ ਕਰ ਰਹੇ ਆ। ਅਤੇ ਕਈ ਕੰਪਨੀਆਂ ਨੇ ਤਾਂ ਇਹ ਵੀ ਕਹਿ ਦਿੱਤਾ ਆ ਵੀ ਤੁਸੀਂ ਸਾਰੀ ਲਾਈਫ ਜਿਹੜੀ ਆ ਘਰੋਂ ਕੰਮ ਕਰ ਸਕਦੇ ਆ, ਜਿਸ ਤਰ੍ਹਾਂ ਟਵਿੱਟਰ ਆ, ਸਕੁਏਅਰ ਕਰਕੇ ਇੱਕ ਕੰਪਨੀ ਹੈਗੀ ਆ। ਸੋ ਉਹਦੇ ਨਾਲ ਕੀ ਹੋਇਆ ਵੀ ਹੁਣ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਇਹ IT ਕੰਪਨੀਆਂ ਦੇ ਜਿਹੜੇ ਲਾਗੇ ਸੀ, ਬਹੁਤ ਸਾਰੇ ਸਟੋਰ ਸੀ, ਗਰੋਸਰੀ ਸਟੋਰ ਸੀਗੇ, ਰੈਸਟੋਰੈਂਟ ਸੀਗੇ। ਸੋ ਉਹਨਾਂ ਦਾ ਜਿਹੜਾ ਬਿਜ਼ਨਸ ਆ ਟੋਟਲੀ ਜਿਹੜਾ ਸ਼ਟ ਡਾਊਨ ਹੋ ਗਿਆ, ਕਿਉਂਕਿ ਉੱਥੇ ਕਿਰਾਏ ਬਹੁਤ ਜ਼ਿਆਦਾ ਆ, ਰੈਂਟ ਬਹੁਤ ਜ਼ਿਆਦਾ ਆ। ਸੋ ਉਹ ਅਫੋਰਡ ਨਹੀਂ ਕਰ ਸਕਦੇ ਜੇ ਉਹਨਾਂ ਦੀ ਇੰਨੀ ਸੇਲ ਨਹੀਂ ਹੁੰਦੀ ਹੈਗੀ। ਸੋ ਸਮਾਲ ਬਿਜ਼ਨਸਿਸ ਨੂੰ ਬਹੁਤ ਜ਼ਿਆਦਾ, ਈਵਨ ਦੋ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆ ਉਹਦੇ ਨਾਲ ਕਾਫੀ ਜਿਹੜੀ ਹੈਲਪ ਵੀ ਹੋਈ ਹੈਗੀ ਆ, ਪਰ ਜੇ ਉਹ ਬਿਜ਼ਨਸ ਓਪਨ ਹੀ ਨਹੀਂ ਹੋਏ ਹੈਗੇ, ਈਵਨ ਦੋ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆ ਉਸ ਨੂੰ ਐਕਸਟੈਂਡ ਵੀ ਕੀਤਾ ਗਿਆ, ਉਹ ਵੀ ਆਪਾਂ ਆਉਣ ਵਾਲੀ ਖਬਰ ਦੇ ਵਿੱਚ ਸਾਂਝੀ ਕਰਾਂਗੇ ਤੁਹਾਡੇ ਨਾਲ। ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਪੰਜਾਬੀ ਰੇਡੀਓ USA ਦੇ ਉੱਤੇ ਦੱਸਿਆ ਸੀ, ਪਰ ਉਹਦਾ ਜਿਹੜਾ ਅਸਰ ਆ ਛੋਟੇ ਬਿਜ਼ਨਸਿਸ ਨੂੰ ਬਚਾਉਣ ਦੇ ਵਿੱਚ ਜਿਹੜਾ ਕੋਈ ਜ਼ਿਆਦਾ ਨਹੀਂ ਪਿਆ ਹੈਗਾ। ਖਾਸ ਕਰਕੇ ਜਿਹੜੇ ਸੈਨ ਫਰਾਂਸਿਸਕੋ ਸ਼ਹਿਰ ਆ, ਈਵਨ ਨਿਊਯਾਰਕ ਆ, ਸੋ ਇਹਨਾਂ ਦੇ ਵਿੱਚ ਨਹੀਂ ਪਿਆ, ਕਿਉਂਕਿ ਉੱਥੇ ਬਿਜ਼ਨਸ ਜਿਹੜੇ ਆ ਉਹ ਖੁੱਲ੍ਹੇ ਹੀ ਨਹੀਂ ਹੈਗੇ। ਜਿਹੜੇ ਕਈ ਬਾਰ ਰੈਸਟੋਰੈਂਟ ਬਹੁਤ ਆ ਇਹਨਾਂ ਸ਼ਹਿਰਾਂ ਦੇ ਵਿੱਚ ਮਸ਼ਹੂਰ ਆ, ਉਹ ਹਜੇ ਵੀ ਜਿਹੜੇ ਬੰਦ ਹੈਗੇ ਆ, ਕਿਉਂਕਿ ਉਹਨਾਂ ਨੂੰ ਹਜੇ ਨਹੀਂ ਅਲਾਓ ਕੀਤਾ ਗਿਆ। ਕੈਲੀਫੋਰਨੀਆ ਦੇ ਵਿੱਚ ਵੀ ਹਜੇ ਕਈ ਕਾਉਂਟੀਜ਼ ਆ ਜਿੱਥੇ ਜਿਹੜੇ ਬਿਜ਼ਨਸਿਸ ਆ ਉਹ ਪੂਰੀ ਤਰ੍ਹਾਂ ਨਹੀਂ ਖੁੱਲ੍ਹਣ ਦਿੱਤੇ ਗਏ। ਆਲਾਮੀਡਾ ਕਾਉਂਟੀ ਆ, ਸੈਂਟਾ ਕਲਾਰਾ ਕਾਉਂਟੀ ਆ, ਹੋਰ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ, ਹੇਅਰ ਸਲੂਨ ਵਗੈਰਾ ਜਿਹੜੇ ਹੈਗੇ ਆ, ਉਹ ਹਜੇ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਉਹਨਾਂ ਨੂੰ ਓਪਨ ਨਹੀਂ ਕਰਨ ਦਿੱਤਾ ਗਿਆ, ਕਿਉਂਕਿ ਕੈਲੀਫੋਰਨੀਆ ਦੇ ਗਵਰਨਰ ਦੇ ਮੁਤਾਬਕ ਜਿਹੜੀ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕਰੋਨਾ ਵਾਇਰਸ ਜਿੱਥੋਂ ਸ਼ੁਰੂ ਹੋਈ ਸੀ ਉਹ ਸੈਂਟਾ ਕਲਾਰਾ ਦੇ ਵਿੱਚ ਇੱਕ ਹੇਅਰ ਸਲੂਨ ਸੀਗਾ, ਉੱਥੋਂ ਹੀ ਜਿਹੜੀ ਉਹ ਸ਼ੁਰੂ ਹੋਈ ਸੀ। ਸੋ ਸਮਾਲ ਬਿਜ਼ਨਸਿਸ ਜਿਹੜੇ ਆ ਉਹ ਬਹੁਤ ਜ਼ਿਆਦਾ ਜਿਹੜੇ ਇਫੈਕਟ ਹੋਊਗਾ ਉਹਨਾਂ ਦੇ ਉੱਤੇ। ਜਿਨ੍ਹਾਂ ਦੇ ਕੋਲ ਕੈਸ਼ ਮਨੀ ਪਿਆ ਸੀ, EMPLOYੀ ਹੈਗੇ ਆ, ਗੁੱਡ ਹੈਗੇ ਆ, ਉਹ ਹੋਪਫੁਲੀ ਉਹ ਰਿਕਵਰ ਕਰ ਜਾਊਗੇ, ਨਹੀਂ ਤਾਂ ਬਹੁਤ ਸਾਰੇ ਜਿਹੜੇ ਆ ਆਪਣੇ ਡੋਰ ਆ ਉਹ ਕਲੋਜ਼ ਕਰ ਦੇਣਗੇ। ਅਗਲੀ ਖਬਰ ਵੱਲ ਆਈ ਹੈ ਜਿਹੜੀ ਓਰੇਗਨ ਤੋਂ ਆ ਰਹੀ ਹੈ। ਕਹਿੰਦੇ ਵੀ ਓਰੇਗਨ ਦੇ ਵਿੱਚ ਇੱਕ ਬੰਦੇ ਨੇ ਆਪਣਾ ਅਨਪਲਾਇਮੈਂਟ ਲਈ ਅਪਲਾਈ ਕੀਤਾ, ਡੈਨੀਅਲ ਮਾਰਕ ਜਿਸ ਦਾ ਨਾਮ ਦੱਸਿਆ ਗਿਆ ਹੈ ਓਰੇਗਨ ਦੀ ਇੰਪਲਾਇਮੈਂਟ ਡਿਪਾਰਟਮੈਂਟ ਦੇ ਵਿੱਚ, ਅਤੇ ਉਹ ਕਹਿੰਦਾ ਵੀ ਕਈ ਹਫ਼ਤੇ ਲੰਘ ਗਏ ਵੀ ਮੈਨੂੰ ਕੋਈ ਚੈੱਕ ਹੀ ਨਹੀਂ ਆਇਆ ਮੇਲ ਦੇ ਵਿੱਚ। ਸੋ ਮਹੀਨਿਆਂ ਬੱਧੀ ਕਹਿੰਦਾ ਵੀ ਮੈਨੂੰ ਇੱਕਦਮ 37 ਦੇ ਕਰੀਬ ਜਿਹੜੇ ਅਨਪਲਾਇਮੈਂਟ ਦੇ ਚੈੱਕ ਆ ਉਹ ਇੱਕ ਦਿਨ ਦੇ ਵਿੱਚ ਹੀ ਆ ਗਏ। ਸੋ ਇੱਕ ਤਰ੍ਹਾਂ ਨਾਲ ਕਹਿੰਦਾ ਵੀ ਜਿੱਦਾਂ ਲੋਟਰੀ ਲੱਗਣ ਵਾਲਾ ਹੀ ਕੰਮ ਹੋ ਗਿਆ। ਸੋ ਡੈਨੀਅਲ ਮਾਰਕ ਨੇ 37 ਚੈੱਕ ਓਰੇਗਨ ਇੰਪਲਾਇਮੈਂਟ ਡਿਪਾਰਟਮੈਂਟ ਤੋਂ ਰਿਸੀਵ ਕੀਤੇ ਆ, ਅਤੇ ਟੋਟਲ ਮਨੀ ਜਿਹੜਾ ਆ $14,000 ਦਾ ਜਿਹੜਾ ਆ ਉਸ ਨੂੰ ਮਿਲਿਆ। ਉਹ ਕਹਿੰਦਾ ਵੀ ਇਹ ਹੈ ਤਾਂ ਸਾਊਂਡਸ ਗ੍ਰੇਟ ਵੀ ਬਹੁਤ ਵਧੀਆ ਲੱਗਦਾ ਆ, ਖਾਸ ਕਰਕੇ ਉਹਦੇ ਲਈ ਜਿਹਨੇ 3 ਮਹੀਨੇ ਜਿਹੜਾ ਵੇਟ ਕੀਤਾ ਹੋਵੇ, ਪਰ ਹੁਣ ਉਹ ਡਰ ਰਿਹਾ, ਕਹਿੰਦਾ ਵੀ ਮੈਂ ਇਹਨੂੰ ਜਮ੍ਹਾਂ ਕਰਾਵਾਂ ਜਾਂ ਨਾ ਕਰਾਵਾਂ। ਸੋ ਬਹੁਤ ਸਾਰੇ ਹਜੇ ਵੀ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਦੱਸਦੀ ਜਾਈਏ, ਕਈਆਂ ਨੂੰ ਨਹੀਂ ਪਤਾ ਵੀ ਜਿਹੜਾ ਫੈਡਰਲ ਗਵਰਨਮੈਂਟ ਆ ਉਹ ਤੁਹਾਨੂੰ $600 ਐਕਸਟਰਾ ਦੇ ਰਿਹਾ ਜੁਲਾਈ ਐਂਡ ਤੱਕ, ਜੁਲਾਈ 31 ਤੱਕ। ਸੋ
ਜਿਹੜੀ ਤੁਹਾਡੀ ਰੈਗੂਲਰ ਅਨਪਲਾਇਮੈਂਟ ਆ, ਜੇ ਮੈਂ ਕੈਲੀਫੋਰਨੀਆ ਦੀ ਗੱਲ ਦੱਸਦਾ ਜਾਵਾਂ, ਕੈਲੀਫੋਰਨੀਆ ਦੇ ਵਿੱਚ ਮੈਕਸਿਮਮ ਅਨਪਲਾਇਮੈਂਟ ਜਿਹੜੀ ਆ ਉਹ $450 ਹੈਗੀ ਆ, ਅਤੇ 28 ਵੀਕ ਤੱਕ ਜਿਹੜੀ ਤੁਸੀਂ ਉਹ ਲੈ ਸਕਦੇ ਹੈਗੇ ਆ। ਪਰ ਜਿਸ ਤਰ੍ਹਾਂ ਸਿਚੁਏਸ਼ਨ ਆ, 42 ਮਿਲੀਅਨ ਦੇ ਕਰੀਬ ਲੋਕ ਹਜੇ ਵੀ ਅਨਪਲਾਇਡ ਹੈਗੇ ਆ। ਸੋ ਇਹ ਸਿਚੁਏਸ਼ਨ ਆ ਜਿਹੜੀ ਚੇਂਜ ਹੋ ਸਕਦੀ ਆ ਪਿਛਲੇ ਸਮਿਆਂ ਦੇ ਵਿੱਚ ਵੀ ਜਿਹੜੀ ਆ। ਸੋ ਇਹ ਜਿਹੜੀ ਅਨਪਲਾਇਮੈਂਟ ਆ ਕਈ ਵਾਰੀ ਸਾਲ 2-2 ਸਾਲ ਵਧਾਉਂਦੇ ਰਹੇ ਆ। ਸੋ ਇਸ ਵਾਰੀ ਕੀ ਹੋਇਆ ਵੀ ਜਦੋਂ ਮਾਰਚ 17 ਨੂੰ ਕੈਲੀਫੋਰਨੀਆ ਦੇ ਵਿੱਚ ਸ਼ਟਡਾਊਨ ਕਰ ਦਿੱਤਾ ਗਿਆ, ਬਿਜ਼ਨਸ ਸਾਰੇ ਬੰਦ ਹੋ ਗਏ। ਸੋ ਲੋਕਾਂ ਨੇ ਮਿਲੀਅਨਸ ਆਫ ਗਿਣਤੀ ਦੇ ਵਿੱਚ ਅਨਪਲਾਇਮੈਂਟ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ। ਸੋ ਕਿਸੇ ਨੂੰ $450 ਮਿਲਿਆ, ਕਿਸੇ ਨੂੰ 400, 300, 200 ਡਿਪੈਂਡ ਕਰਦਾ ਉਹਨਾਂ ਨੇ ਪਿਛਲੇ ਸਾਲ ਕਿੰਨਾ ਕੰਮ ਕੀਤਾ ਉਹਦੇ ਬੇਸ 'ਤੇ ਹੀ ਆ। ਕਿਉਂਕਿ ਤੁਹਾਡੀ ਜਿਹੜੀ ਅਨਪਲਾਇਮੈਂਟ ਇੰਸ਼ੋਰੈਂਸ ਆ, ਜੇ ਤੁਸੀਂ ਆਪਣਾ ਪੇ ਸਟੱਬ ਦੇਖੋ ਉਹਦੇ ਵਿੱਚੋਂ ਕੱਟ ਹੁੰਦੀ ਆ, ਅਤੇ ਉਹਦੇ ਬੇਸ ਦੇ ਉੱਤੇ ਹੀ ਜਿਹੜਾ ਆ ਫਿਰ ਉਹ ਤੁਹਾਨੂੰ ਅਨਪਲਾਇਮੈਂਟ ਮਿਲਦੀ ਆ ਜੇ ਤੁਸੀਂ ਲੇ ਆਫ ਹੋ ਜਾਂਦੇ ਹੈਗੇ ਆ। ਸੋ ਫੈਡਰਲ ਗਵਰਨਮੈਂਟ ਨੇ ਜਿਹੜਾ ਸਟਿਮੂਲਸ ਪੈਕੇਜ ਜਿਹੜਾ ਇਸ਼ੂ ਕੀਤਾ ਸੀ ਪਿਛਲੀ ਵਾਰੀ, ਉਹਦੇ ਵਿੱਚ ਕੇਅਰਸ ਐਕਟ ਦੇ ਅੰਡਰ ਉਹਨਾਂ ਨੇ ਇਹ ਕਿਹਾ ਆ ਵੀ $600 ਪਰ ਵੀਕ ਜਿਹੜੀ ਆ ਫੈਡਰਲ ਗਵਰਨਮੈਂਟ ਦੇਊਗੀ ਜਿਹੜੇ ਲੋਕ ਅਨਪਲਾਇਡ ਹੋਏ ਆ ਉਹਨਾਂ ਨੂੰ ਜੁਲਾਈ 31 ਤੱਕ। ਸੋ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਨੂੰ $450 ਜਿਹੜਾ ਆ ਇੱਕ ਵੀਕ ਦਾ ਮਿਲ ਰਿਹਾ ਹੈਗਾ, ਸੋ ਉਸ ਨੂੰ $600 ਐਕਸਟਰਾ ਜਿਹੜਾ ਉਹ ਮਿਲ ਰਿਹਾ। ਉਹ ਗੱਲ ਜ਼ਰੂਰੀ ਆ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਅਨਪਲਾਇਮੈਂਟ ਦੇ ਆਫਿਸਰ ਸੀਗੇ ਉਹ ਇਸ ਤਰ੍ਹਾਂ ਜਿਹੜੇ ਇੱਕ ਨਹੀਂ ਸੀ, ਜਾਂ ਕਹਿ ਸਕਦੇ ਵੀ ਇਸ ਤਰ੍ਹਾਂ ਉਹਨਾਂ ਦੇ ਕੋਲ ਲੇਬਰ ਫੋਰਸ ਨਹੀਂ ਸੀ, ਉਹਨਾਂ ਦੇ EMPLOYEE ਨਹੀਂ ਸੀ ਜਿਹੜੇ ਕਿ ਇੰਨੇ ਮਿਲੀਅਨਸ ਆਫ ਲੋਕਾਂ ਦੇ ਜਿਹੜੇ ਆ ਕਲੇਮ ਆ ਉਹਨਾਂ ਨੂੰ ਪ੍ਰੋਸੈਸ ਕਰ ਸਕਣ। ਕੈਲੀਫੋਰਨੀਆ ਦੇ ਵਿੱਚ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਆ ਨਵੇਂ EMPLOYEE ਵੀ ਹਾਇਰ ਕੀਤੇ, ਪਲੱਸ 3000 ਦੇ ਕਰੀਬ ਜਿਹੜੀਆਂ ਹੋਰ ਡਿਪਾਰਟਮੈਂਟਸ ਸੀਗੀਆਂ ਕੈਲੀਫੋਰਨੀਆ ਸਟੇਟ ਦੀਆਂ, ਉੱਥੋਂ ਮੂਵ ਕਰਕੇ ਜਿਹੜੇ ਅਨਪਲਾਇਮੈਂਟ ਆਫਿਸ ਦੇ ਵਿੱਚ ਲੋਕ ਆ ਜਿਹੜੇ ਉਹਨਾਂ ਨੂੰ ਹਾਇਰ ਕੀਤਾ, ਟਰਾਂਸਫਰ ਕੀਤਾ ਤਾਂ ਕਿ ਪ੍ਰੋਸੈਸ ਕੀਤੇ ਜਾਣ। ਪਹਿਲਾਂ ਅਸੀਂ ਵੀ ਦੇਖਿਆ ਪੰਜਾਬੀ ਰੇਡੀਓ USA ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਕਾਲਾਂ ਕਰਦੇ ਰਹੇ ਵੀ ਜੀ ਮਹੀਨਾ ਹੋ ਗਿਆ, 1.5 ਮਹੀਨਾ ਹੋ ਗਿਆ, ਹਜੇ ਸਾਨੂੰ ਚੈੱਕ ਨਹੀਂ ਆਏ ਹੈਗੇ। ਪਰ ਫਾਈਨਲੀ ਹੁਣ ਸਾਰਿਆਂ ਨੂੰ ਆਉਣੇ ਸ਼ੁਰੂ ਹੋ ਗਏ ਹੈਗੇ ਆ, ਕਿਉਂਕਿ ਉਹਨਾਂ ਦਾ ਜਿਹੜਾ ਆਫਿਸ ਆ ਉਹ ਸਮੈਪ ਹੋ ਗਿਆ ਸੀ, ਬਹੁਤ ਜ਼ਿਆਦਾ ਜਿਹੜਾ ਆ ਉਹਨਾਂ ਨੂੰ ਪ੍ਰੋਸੈਸ ਕਰਨਾ ਪਿਆ। ਸੋ ਇਸੇ ਤਰ੍ਹਾਂ ਸੋ ਦੱਸਦੇ ਜਾਈਏ ਕਈ ਲੋਕ ਜਿਹੜੇ ਆ ਉਹਨਾਂ ਨੂੰ $4200 ਆਲਮੋਸਟ ਹਰ ਮਹੀਨੇ ਮਿਲ ਰਿਹਾ ਹੈਗਾ। ਸੋ ਇਸੇ ਤਰ੍ਹਾਂ ਇਹ ਜਿਹੜੇ ਭਾਈ ਸਾਹਿਬ ਆ ਜਿਹੜੇ ਔਰੇਗਨ ਦੇ ਵਿੱਚ, ਜਿਸ ਤਰ੍ਹਾਂ ਮੈਂ ਦੱਸਿਆ ਵੀ ਉਹ ਕਹਿੰਦਾ ਵੀ 3 ਮਹੀਨਿਆਂ ਬਾਅਦ ਮੈਨੂੰ ਜਿਹੜਾ ਆ $14000 ਦੇ ਕਰੀਬ ਜਿਹੜਾ ਚੈੱਕ ਆ ਗਿਆ। ਸੋ ਹੁਣ ਉਹ ਕਹਿੰਦਾ ਵੀ ਮੈਂ ਡਰ ਰਿਹਾ ਵੀ ਬਿਲਕੁਲ ਸਹੀ ਵੀ ਆ ਜਾਂ ਗਲਤ ਹੈਗੇ ਆ। ਸੋ ਅਤੇ ਇਹ ਮੇਰੇ ਹਿਸਾਬ ਦੇ ਨਾਲ ਉਹਨੂੰ ਠੀਕ ਹੀ ਲੱਗਦੇ ਆ ਜੇ ਉਹਨੂੰ ਫੈਡਰਲ ਜਿਹੜੀ ਆ ਗਵਰਨਮੈਂਟ ਵੱਲੋਂ ਜਿਹੜੀ ਆ $600 ਦਾ ਐਕਸਟਰਾ ਮਨੀ ਵੀ ਮਿਲ ਰਿਹਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਰਿਊਟਰਸ ਆ ਨਿਊਜ਼ ਏਜੰਸੀ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਓਵਰ ਪੇਮੈਂਟ ਆ ਅਨਪਲਾਇਮੈਂਟ ਬੈਨੀਫਿਟਸ ਦੀ, ਇਹ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇੱਕ ਇਸ਼ੂ ਬਣਿਆ ਹੋਇਆ ਆ। ਹੋਰ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਵੱਲੋਂ ਇੱਕ ਕਾਲ ਆਈ ਸੀ, ਸਾਨੂੰ $6000 ਦੇ ਚੈੱਕ ਆ ਗਿਆ ਅਤੇ ਅਸੀਂ ਤਾਂ ਕੰਮ ਵੀ ਕਰੀ ਜਾਂਦੇ ਹਾਂ। ਸੋ ਇਹ ਬਿਲਕੁਲ ਜੇ ਕਿਸੇ ਨੂੰ ਗਲਤ ਚੈੱਕ ਵੀ ਆਏ ਹੈਗੇ ਆ ਅਤੇ ਤੁਹਾਨੂੰ ਜਿਹੜਾ ਇਮੀਡੀਏਟਲੀ ਜਿਹੜਾ ਅਨਪਲਾਇਮੈਂਟ ਆਫਿਸ ਹੈਗਾ ਆ ਤੁਹਾਡੀ ਸਟੇਟ ਦਾ, ਜਿਹੜੀ ਵੀ ਸਟੇਟ 'ਚ ਤੁਸੀਂ ਰਹਿੰਦੇ ਆ, ਉੱਥੇ ਤੁਹਾਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ ਆ। ਉਹਦੇ ਨਾਲ ਕੀ ਆ ਵੀ ਕਿਉਂਕਿ ਗਵਰਨਮੈਂਟ ਦਾ ਮਨੀ ਆ, ਹੋ ਸਕਦਾ ਉਹਨਾਂ ਨੂੰ ਮਿਸਟੇਕ ਲੱਗ ਗਈ ਹੋਵੇ, ਪਰ ਜਦੋਂ ਆਡਿਟ ਹੋਣਾ ਆ ਉਹ ਉਹਨਾਂ ਨੂੰ ਪਤਾ ਲੱਗੇ ਜਾਣਾ। ਸੋ ਇਸ ਕਰਕੇ ਉਹ ਗਲਤੀ ਫੰਡ ਉਹਦੇ ਨਾਲੋਂ ਬੈਟਰ ਇਹ ਆ ਵੀ ਤੁਸੀਂ ਪਹਿਲਾਂ ਹੀ ਆਪ ਜਿਹੜਾ ਆ ਉਹਨਾਂ ਦੇ ਨਾਲ ਗੱਲਬਾਤ ਕਰ ਲਓ। ਅਗਲੀ ਖਬਰ ਜਿਹੜੀ ਆ, ਜਿਸ ਤਰ੍ਹਾਂ ਮੈਂ ਕੱਲ੍ਹ ਰਾਤੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਈ, ਕਹਿੰਦੇ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਪੈਂਡੈਮਿਕ ਦੇ ਦੌਰਾਨ ਜੇ ਕੋਈ ਫੂਡ ਸਰਵ ਕਰ ਸਕਦਾ ਆ, ਲੰਗਰ ਸਰਵ ਕਰ ਸਕਦਾ, ਅਤੇ ਉਹ ਸਿੱਖ ਕੌਮ ਆ। ਇਹ ਨਿਊਯਾਰਕ ਟਾਈਮ ਨੇ ਆਰਟੀਕਲ ਕਾਫੀ ਵੱਡਾ ਜਿਹੜਾ ਛਾਪਿਆ, ਕਿਉਂਕਿ ਨਿਊਯਾਰਕ ਦੇ ਵਿੱਚ ਕਹਿੰਦੇ ਪਈ ਇੱਕ ਗੁਰਦੁਆਰਾ ਸਾਹਿਬ ਵੱਲੋਂ ਅਤੇ ਹੋਰ ਆਰਗੇਨਾਈਜੇਸ਼ਨਸ ਵੱਲੋਂ ਜਿਹੜਾ ਆ 1,45,000 ਦੇ ਕਰੀਬ ਜਿਹੜੇ ਫ੍ਰੀ ਮੀਲਸ ਆ ਉਹ ਪਿਛਲੇ 2 ਮਹੀਨਿਆਂ ਦੇ ਵਿੱਚ ਵੰਡੇ ਗਏ ਸੀ, ਜਿਹੜਾ ਗੁਰਦੁਆਰਾ ਸਾਹਿਬ ਨਿਊਯਾਰਕ ਕੁਈਨਜ਼ ਵਿਲੇਜ ਦੇ ਵਿੱਚ ਹੈਗਾ ਆ। ਸੋ ਇਹ ਬਹੁਤ ਵੱਡੀ ਗਿਣਤੀ ਆ। ਸੋ ਉਹਨੂੰ ਦੇਖਦੇ ਹੋਏ ਜਿਹੜੀ ਨਿਊਯਾਰਕ ਟਾਈਮ ਨੇ ਸਪੈਸ਼ਲ ਰਿਪੋਰਟ ਛਾਪੀ ਸੀ। ਅੱਜ ਇੱਕ ਹੋਰ ਨਿਊਜ਼ ਜਿਹੜੀ ਆ ਰਹੀ ਆ, ਇਹ ਵੀ ਨਿਊਯਾਰਕ
ਤੋਂ ਹੀ ਆ ਰਹੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਈਵਨ ਜਿਹੜੇ ਹੁਣ ਪ੍ਰੋਟੈਸਟ ਹੋ ਰਹੇ ਹੈਗੇ ਆ, ਮੁਜ਼ਾਹਰੇ ਹੋ ਰਹੇ ਆ, ਉਹਨਾਂ ਦੇ ਵਿੱਚ ਬਲੈਕ ਲਾਈਵਜ਼ ਮੈਟਰ ਵਾਲੇ ਉੱਥੇ ਵੀ ਜਿਹੜੇ ਗੁਰੂ ਦੇ ਸਿੰਘ ਆ, ਉਹ ਗੁਰੂ ਕਾ ਲੰਗਰ ਜਿਹੜਾ ਆ ਉਹ ਸਾਰੇ ਜਿੰਨੇ ਵੀ ਪ੍ਰੋਟੈਸਟਰਸ ਹੈਗੇ ਆ ਉਹਨਾਂ ਨੂੰ ਵੰਡ ਰਹੇ ਹੈਗੇ ਆ। ਸੋ ਉਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ, ਕਹਿੰਦੇ ਵੀ ਚਾਹੇ ਦਿੱਲੀ ਦੇ ਵਿੱਚ ਰਾਇਟਸ ਹੋਣ, ਚਾਹੇ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗ ਜਾਣ, ਹੂਸਟਨ ਦੇ ਵਿੱਚ ਫਲੱਡ ਆ ਜਾਣ, ਕਿਤੇ ਵੀ ਹੁਣ ਕਰੋਨਾ ਵਾਇਰਸ ਦੇ ਨਾਲ ਆਸਟ੍ਰੇਲੀਆ, ਕੈਨੇਡਾ, USA, UK, ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਵੀ ਆਪਾਂ ਇੱਕ ਵਾਰ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸਾਊਥ ਇੰਡੀਆ ਦੇ ਵਿੱਚ ਇੱਕ ਜਗ੍ਹਾ ਇੱਕ ਇਕੱਲਾ ਹੀ ਬਾਬਾ ਜੀ ਵੀ ਲੱਖਾਂ ਹੀ ਲੋਕਾਂ ਨੂੰ ਜਿਹੜਾ ਲੰਗਰ ਛਕਾ ਰਿਹਾ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਿੱਖ ਕਮਿਊਨਿਟੀ ਆ ਇਹ ਸਭ ਤੋਂ ਅੱਗੇ ਆਈ ਹੈਗੀ ਆ, ਇਹਨਾਂ ਨੇ ਜਿਹੜਾ ਆ ਬਹੁਤ ਜ਼ਿਆਦਾ ਸਾਥ ਦਿੱਤਾ। ਸੋ ਈਵਨ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ ਜਾਰਜ ਫਲਾਇਡ ਨੂੰ ਲੈ ਕੇ ਅਤੇ ਹੋਰ ਬਲੈਕ ਲਾਈਵਜ਼ ਮੈਟਰ ਵਾਲੇ ਜਿਹੜੇ ਆ ਪ੍ਰੋਟੈਸਟ ਕਰ ਰਹੇ ਆ, ਉਹਨਾਂ ਨੂੰ ਨਿਊਯਾਰਕ ਦੇ ਵਿੱਚ ਜਿਹੜੇ ਗੁਰੂ ਦੇ ਸਿੰਘ ਹੈਗੇ ਆ ਉਹ ਲੰਗਰ ਛਕਾ ਰਹੇ ਹੈਗੇ ਆ। ਇਸੇ ਤਰ੍ਹਾਂ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਨਿਊਜ਼ੀਲੈਂਡ ਦੀ ਪਾਰਲੀਮੈਂਟ ਆ, ਉਹਨਾਂ ਨੇ ਜਿਹੜੀ ਨਿਊਜ਼ੀਲੈਂਡ ਦੀ ਇੱਕ ਸਿੱਖ ਸੁਸਾਇਟੀ ਆ, ਉਹਨਾਂ ਦਾ ਜਿਹੜਾ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਹੈਗਾ ਵੀ ਨਿਊਜ਼ੀਲੈਂਡ ਦੇ ਵਿੱਚ ਕਿੰਨੇ ਹਜ਼ਾਰ ਲੋਕਾਂ ਨੂੰ ਉਹਨਾਂ ਨੇ ਕਰੋਨਾ ਵਾਇਰਸ ਦੇ ਦੌਰਾਨ ਜਿਹੜਾ ਆ ਫ੍ਰੀ ਫੂਡ ਦਿੱਤਾ, ਲੰਗਰ ਛਕਾਇਆ, ਅਤੇ ਨਾਲ ਦੀ ਨਾਲ ਫੇਸ ਮਾਸਕ, ਸੈਨੀਟਾਈਜ਼ਰਸ ਜਿਹੜੇ ਆ ਉਹ ਫ੍ਰੀ ਦਿੱਤੇ। ਸੋ ਉੱਥੇ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜਾ ਸਿੱਖਾਂ ਨੂੰ ਰਿਕੋਗਨਾਈਜ਼ ਕੀਤਾ ਗਿਆ। ਸੋ ਇਹ ਬਹੁਤ ਹੀ ਜਿਹੜਾ ਵਧੀਆ ਉੱਦਮ ਹੈਗਾ। ਸਿੱਖ ਕੌਮ ਦਾ ਤਾਂ ਸਿਧਾਂਤ ਹੀ ਆ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ। ਸੋ ਈਵਨ ਬਹੁਤ ਸਾਰੇ ਲੋਕ, ਸਾਨੂੰ ਪਤਾ ਹੀ ਆ ਵੀ ਕਰੋਨਾ ਵਾਇਰਸ ਦੇ ਕਾਰਨ ਘਰਾਂ ਦੇ ਵਿੱਚ ਬੈਠੇ ਰਹੇ, ਡਰਦੇ ਬੈਠੇ ਰਹੇ, ਪਰ ਜਿਹੜੇ ਸਿੱਖ ਆ ਗੁਰੂ ਦੇ, ਉਹ ਬਿਲਕੁਲ ਐਨ ਆਪਣੇ ਆਪ ਨੂੰ ਬਚਾ ਕੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਸ਼ੋਅ ਕਰ ਦਿੱਤਾ ਵੀ ਜਿਹੜੇ ਗੁਰੂ ਦੇ ਸਿੱਖ ਹੈਗੇ ਆ ਇਹ ਬਿਨਾਂ ਕਿਸੇ ਭੇਦਭਾਵ ਦੇ, ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਦੇ ਕੋਈ ਵੀ ਬੰਦਾ ਜਿਹੜਾ ਆ ਉਹਦੀ ਹੈਲਪ ਕਰਨ ਦੇ ਲਈ ਤਿਆਰ ਹੈਗੇ ਆ। ਅਗਲੀ ਖਬਰ ਜੇ ਸਾਂਝੀ ਕਰਦੇ ਜਾਈਏ, ਕਹਿੰਦੇ ਜਿਹੜੇ PG&E ਆ, PG&E ਇਲੈਕਟ੍ਰਿਕ ਕੰਪਨੀ ਆ ਕੈਲੀਫੋਰਨੀਆ ਦੇ ਵਿੱਚ, ਤੁਹਾਨੂੰ ਪਤਾ ਹੀ ਆ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਦੇ ਅਗੇਂਸਟ ਲਾ ਸੂਟ ਵੀ ਬਹੁਤ ਹੋਏ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਸੀ, ਬਹੁਤ ਸਾਰਾ ਨੁਕਸਾਨ ਵੀ ਹੋਇਆ ਹੈਗਾ। ਸੋ ਹੁਣ PG&E ਦਾ ਇੱਕ ਆਫਿਸ, ਕਾਫੀ ਵੱਡਾ ਆਫਿਸ ਜਿਹੜਾ ਇਹਨਾਂ ਦਾ ਹੈੱਡ ਆਫਿਸ ਸੈਨ ਫਰਾਂਸਿਸਕੋ ਸੀ, ਉੱਥੋਂ ਹੁਣ ਮੂਵ ਕਰਕੇ ਉਹ ਓਕਲੈਂਡ ਦੇ ਵਿੱਚ ਜਾ ਰਹੇ ਹੈਗੇ ਆ। ਸੋ ਹੋ ਸਕਦਾ ਇਹ ਉਹਨਾਂ ਦਾ ਰੈਂਟ ਨੂੰ ਲੈ ਕੇ ਹੋਊਗਾ ਵੀ ਜਿਹੜਾ ਰੈਂਟ ਆ ਉਹਦੇ ਵਿੱਚ ਸੇਵ ਕੀਤੀ ਜਾ ਸਕੇ। ਅਤੇ ਇਹ ਜਿਹੜੀ ਖਬਰ ਆ ਇਹ PG&E ਦੇ ਸੰਬੰਧ ਦੇ ਵਿੱਚ ਹੈਗੀ ਆ। ਹੁਣ ਆਪਾਂ ਇੱਕ ਫਿਰ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਸਾਡੇ ਨਾਲ ਜਿਹੜੇ ਜਕਾਰਾ ਮੂਵਮੈਂਟ ਆ ਉੱਥੋਂ ਜਿਹੜੇ ਆਪਾਂ ਕੋਸ਼ਿਸ਼ ਕਰਦੇ ਹਾਂ ਉਹ ਸਾਡੇ ਨਾਲ ਜੁੜਨਗੇ, ਤਾਂ ਕਿ ਜਿਹੜਾ ਉਹਨਾਂ ਨੇ ਬਾਬਾ ਬੁੱਢਾ ਜੀ ਜਿਹੜਾ ਫੰਡ ਆ ਆਪਣੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਲਈ ਰੱਖਿਆ ਆ, ਉਹਦੇ ਬਾਰੇ ਡਿਟੇਲ 'ਚ ਇਨਫੋਰਮੇਸ਼ਨ ਦਿੱਤੀ ਜਾ ਸਕੇ। ਜੀ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ, ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com, zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15 year fixed 2.5% with APR 2.535%.
ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735 NMLS ਲਾਇਸੈਂਸ ਨੰਬਰ 280053 BRU ਲਾਇਸੈਂਸ ਨੰਬਰ 013572117 ਅਮਰਦੀਪ ਸਿੰਘ ਲੋਨ ਬ੍ਰੋਕਰ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ। ਮਾਝਾ ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸਿੰਦਰ ਸ਼ਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਇੱਕ ਵਾਰ ਫੇਰ ਸਰੋਤਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਕੁਝ ਕੁ ਇੰਟਰਨੈਸ਼ਨਲ ਜਿਹੜੀਆਂ ਖਬਰਾਂ ਆ ਉਹ ਵੀ ਆਪਾਂ ਜੇ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਹਾਂਗਕਾਂਗ ਦੇ ਵਿੱਚ ਜਿਹੜਾ ਅੱਜ ਇੱਕ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਹੋਇਆ ਹੈਗਾ, ਖਾਸ ਕਰਕੇ ਉਹ ਪੁਲਿਸ ਨੇ ਉੱਥੇ ਬੈਨ ਵੀ ਲਾਇਆ ਸੀ ਵੀ ਜਿਹੜੇ ਪ੍ਰੋਟੈਸਟਰਸ ਆ ਉਹ ਹਿੱਸਾ ਨਹੀਂ ਲੈ ਸਕਦੇ ਹੈਗੇ। ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਆ ਹਾਂਗਕਾਂਗ ਦੇ ਵਿੱਚ ਜਿਹੜਾ ਚਾਈਨਾ ਦੀ ਸਰਕਾਰ ਆ ਉਹਨਾਂ ਨੇ ਆਪਣੇ ਜਿਹੜੇ ਰੂਲ ਆ ਉਹ ਕਾਫੀ ਸਟ੍ਰਿਕਟ ਕਰ ਦਿੱਤੇ ਹੈਗੇ ਆ। ਫਰੀਡਮ 'ਤੇ ਉਹਨਾਂ ਦੇ ਰੋਕ ਲਾਈ ਗਈ ਆ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਸਪੈਸ਼ਲ ਸਟੇਟਸ ਸੀ ਹਾਂਗਕਾਂਗ ਨੂੰ ਦਿੱਤਾ ਗਿਆ ਉਸ ਨੂੰ ਵੀ ਰਿਮੂਵ ਕਰ ਲਿਆ ਸੀ। ਤਾਈਵਾਨ ਨੂੰ ਲੈ ਕੇ ਵੀ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਆ ਪਾਂਪੀਓ ਉਹਨਾਂ ਨੇ ਬਿਆਨ ਦਿੱਤੇ ਸੀ ਪਈ ਚਾਈਨਾ ਨੂੰ ਜਿਹੜਾ ਆ ਤਾਈਵਾਨ ਤੋਂ ਪਰੇ ਰਹਿਣਾ ਚਾਹੀਦਾ ਹੈਗਾ ਆ। ਸੋ ਅੱਜ ਕਿਉਂਕਿ ਉੱਥੇ ਤਿਆਨਨਮਨ ਸਕੁਏਅਰ ਵੀ ਹੋਇਆ ਸੀ 1999 ਦੇ ਵਿੱਚ, ਸੋ ਉਸ ਦੇ ਸੰਬੰਧ ਦੇ ਵਿੱਚ ਵੀ ਜਿਹੜੇ ਪ੍ਰੋਟੈਸਟ ਆ ਕਾਫੀ ਚੱਲ ਰਹੇ ਹੈਗੇ ਆ। ਸੋ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਹਾਂਗਕਾਂਗ ਦੇ ਵਿੱਚ ਪ੍ਰੋਟੈਸਟ ਮਾਰਚ ਕੀਤਾ। ਅਗਲੀ ਖਬਰ ਜਿਹੜੀ ਆ ਉਹ ਨਾਰਥ ਅਤੇ ਸਾਊਥ ਕੋਰੀਆ ਨੂੰ ਲੈ ਕੇ ਹੈਗੀ ਆ। ਨਾਰਥ ਕੋਰੀਆ ਨੇ ਅੱਜ ਅਨਾਊਂਸ ਕੀਤਾ ਆ ਵੀ ਜਿਹੜਾ ਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਕਮਿਊਨੀਕੇਸ਼ਨ ਆ ਉਹਨਾਂ ਦੀ ਜਿਹੜੀ ਗੱਲਬਾਤ ਚੱਲਦੀ ਸੀ ਸਾਊਥ ਕੋਰੀਆ ਦੇ ਨਾਲ ਉਹ ਬੰਦ ਕਰ ਦਿੱਤੀ ਹੈਗੀ ਆ। ਸਾਊਥ ਕੋਰੀਆ ਅਤੇ ਨਾਰਥ ਕੋਰੀਆ ਜਿਹੜੇ ਦੁਸ਼ਮਣ ਹੈਗੇ ਆ, ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਾਫੀ ਜਿਹੜਾ ਸੀ ਉਹਨਾਂ ਦੇ ਵਿੱਚ ਕਸ਼ਮਕਸ਼ ਚੱਲ ਰਹੀ ਸੀ। ਪਰ ਅੱਜ ਨਾਰਥ ਕੋਰੀਆ ਨੇ ਅਨਾਊਂਸ ਕੀਤਾ ਹੈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਮਿਊਨੀਕੇਸ਼ਨਸ ਹੈਗੀਆਂ ਸਾਊਥ ਕੋਰੀਆ ਦੇ ਨਾਲ ਉਹ ਅਸੀਂ ਬੰਦ ਕਰ ਦਿੱਤੀਆਂ ਹੈਗੀਆਂ ਆ। ਇਹ ਜਿਹੜੇ ਕਿਮ ਜੋ ਜ਼ੋਂਗ ਜਿਹੜੀ ਸਿਸਟਰ ਹੈਗੀ ਨਾਰਥ ਕੋਰੀਆ ਦੀ ਲੀਡਰ ਕਿਮ ਜੋਂਗ ਉਨ,
ਉਹਨਾਂ ਨੇ ਅਨਾਊਂਸ ਕੀਤਾ ਹੈਗਾ ਆ। ਅਗਲੀ ਖਬਰ ਜਿਹੜੀ ਆ ਈਰਾਨ ਦੇ ਨਾਲ ਰਿਲੇਟਡ ਆ। ਈਰਾਨ ਨੇ ਅੱਜ ਅਨਾਊਂਸ ਕੀਤਾ ਆ ਵੀ ਉਹਨਾਂ ਨੇ ਇੱਕ ਜਿਹੜਾ CIA ਦਾ ਇਨਫੋਰਮੈਂਟ ਆ ਉਸ ਨੂੰ ਜਿਹੜਾ ਆ ਫੜ ਲਿਆ ਹੈਗਾ ਆ, ਜਿਸ ਨੇ ਜਿਹੜਾ ਆ ਕਹਿੰਦੇ ਵੀ ਇਹ USA ਦਾ USA ਨੂੰ ਜਿਸ ਨੇ ਸਪੋਰਟ ਕੀਤੀ ਸੀ, ਜਿਹੜਾ ਉਹਨਾਂ ਦਾ ਇੱਕ ਜਨਰਲ ਸੀ ਕੌਸਮ ਸੁਲੇਮਾਨੀ, ਉਸ ਨੂੰ ਅਸੈਸੀਨੇਟ ਕਰਨ ਦੇ ਲਈ ਈਰਾਨ ਤੇ USA ਦੇ ਵਿੱਚ ਵੀ ਜਿਹੜੀ ਆ ਕਾਫੀ ਜਿਹੜਾ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਹੈਗਾ ਆ। ਜਿਹੜਾ ਈਰਾਨ ਦਾ ਜਨਰਲ ਸੀ ਕੌਸਮ ਸੁਲੇਮਾਨੀ, ਉਸ ਨੂੰ USA ਦੇ ਜਿਹੜੇ ਡਰੋਨ ਸੀ ਉਸ ਨੇ ਸਟ੍ਰਾਈਕ ਕਰਕੇ ਇਸੇ ਸਾਲ ਜਨਵਰੀ ਦੇ ਵਿੱਚ ਜਿਹੜਾ ਮਾਰ ਦਿੱਤਾ ਸੀ। ਸੋ ਉਸ ਤੋਂ ਬਾਅਦ ਉੱਥੇ ਜਿਹੜੇ ਪ੍ਰੋਟੈਸਟ ਵੀ ਬਹੁਤ ਹੋਏ ਸੀਗੇ। US ਤੇ ਈਰਾਨ ਦੇ ਵਿੱਚ ਜਿਹੜੀ ਆ ਸੈਂਕਸ਼ਨਸ US ਨੇ ਬਹੁਤ ਲਾਈਆਂ ਹੋਈਆਂ ਹੈਗੀਆਂ ਈਰਾਨ ਦੇ ਉੱਤੇ, ਅਤੇ ਪਿੱਛੇ ਜਦੋਂ ਕਰੋਨਾ ਵਾਇਰਸ ਵੀ ਹੋਈ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਈਰਾਨ। ਸੋ ਉਹਨਾਂ ਨੂੰ ਐਗਜ਼ੈਂਪਸ਼ਨ ਦੇ ਲਈ ਜਿਹੜਾ US ਨੇ ਕਿਹਾ ਸੀ ਵੀ ਠੀਕ ਆ, ਜੇ ਕੋਈ ਵੀ ਮੁਲਕ ਉਹਨਾਂ ਦੀ ਦਵਾਈਆਂ ਦੀ ਨਾਲ ਜਾਂ ਵੈਕਸੀਨ ਦੇ ਨਾਲ ਜਾਂ ਕਿਸੇ ਤਰ੍ਹਾਂ ਵੀ ਹੈਲਪ ਕਰਨਾ ਚਾਹੁੰਦਾ ਆ, ਸੋ ਉਹ ਸੈਂਕਸ਼ਨ ਦੇ ਅੰਡਰ ਨਹੀਂ ਕਰਾਂਗੇ, ਪਰ ਉੱਦਾਂ ਅਸੀਂ ਜਿਹੜੀ ਸੈਂਕਸ਼ਨਸ ਆ ਬਾਕੀ ਮੁਲਕਾਂ ਨੂੰ ਪੂਰੀ ਤਰ੍ਹਾਂ ਲਾ ਕੇ ਰੱਖਾਂਗੇ। ਅਤੇ ਜੇ ਅਗਲੀ ਖਬਰ ਵੱਲ ਜਾਂਦੇ ਜਾਈਏ, ਉਹ ਹੈਗੀ ਆ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਨੂੰ ਲੈ ਕੇ। ਸੋ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜਾ ਆ ਇਹਦੇ ਅਧੀਨ ਕੀ ਹੋਇਆ ਸੀ ਵੀ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਨੂੰ US ਦੀ ਗਵਰਨਮੈਂਟ ਵੱਲੋਂ ਆਪਣੇ ਬਿਜ਼ਨਸਿਸ ਖੋਲ੍ਹਣ ਦੇ ਲਈ ਪੇਰੋਲ ਦੇ ਲਈ ਜਿਹੜੀ ਹੈਲਪ ਦਿੱਤੀ ਗਈ ਸੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿੰਨੀ ਵੀ ਤੁਹਾਡੀ ਪੇਰੋਲ ਹੈਗੀ ਆ ਉਹਦਾ ਜਿਹੜਾ ਆ ਅਸੀਂ ਜੇ ਤੁਸੀਂ 12 ਮਹੀਨੇ ਦੀ ਮੰਨ ਲਓ ਵੀ 1,20,000 ਆ, ਅਤੇ ਤੁਹਾਨੂੰ ਜਿੱਦਾਂ 25,000 ਦੇ ਕਰੀਬ ਜਿਹੜਾ ਆ ਤੁਹਾਨੂੰ ਇੱਕ ਤਰ੍ਹਾਂ ਨਾਲ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਪੈਸੇ ਦੇਵਾਂਗੇ, ਪਰ ਸ਼ਰਤ ਇਹ ਹੋਊਗੀ ਵੀ ਤੁਹਾਨੂੰ ਜਿਹੜੇ ਜਿੰਨੇ ਵੀ ਇੰਪਲਾਈ ਕੰਮ ਕਰਦੇ ਆ ਉਹ ਰੱਖਣੇ ਪੈਣਗੇ। ਸੋ ਉਹ ਜਿਹੜੇ ਇੰਪਲਾਈ ਆ ਤਾਂ ਕਿ ਜਿਹੜੇ ਲੋਕ ਆ ਅਨਪਲਾਇਮੈਂਟ ਲਈ ਫਾਈਲ ਨਾ ਕਰਨ। ਪਰ ਹੋਇਆ ਕਿ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਵੀ ਮਿਲੇ, ਕਿਉਂਕਿ ਪੇਰੋਲ 'ਤੇ ਡਿਪੈਂਡ ਕਰਦਾ ਸੀ, ਪਰ ਬਿਜ਼ਨਸਿਸ ਜਿਹੜੇ ਆ ਉਹ ਸ਼ਟ ਡਾਊਨ ਸੀ। ਮੰਨ ਲਓ ਵੀ ਜਿਸ ਤਰ੍ਹਾਂ ਕੋਈ ਬਾਰ ਸੀ, ਰੈਸਟੋਰੈਂਟ ਸੀ, ਜਿਹੜੇ ਬੜੇ ਬੜੇ ਹਾਲ ਹੈਗੇ ਆ ਰੈਸਟੋਰੈਂਟਾਂ ਦੇ। ਸੋ ਉਹ ਕਹਿੰਦੇ ਵੀ ਪੈਸੇ ਤਾਂ ਸਾਨੂੰ ਮਿਲ ਗਏ ਪਰ ਆਪਾਂ ਯੂਜ਼ ਨਹੀਂ ਕਰ ਸਕੇ, ਪਰ ਜੇ ਤੁਸੀਂ ਯੂਜ਼ ਨਹੀਂ ਕਰ ਸਕਦੇ ਸੋ ਉਹ ਤੁਹਾਨੂੰ ਜਿਹੜੇ ਪੈਸੇ ਆ ਉਹ ਵਾਪਸ ਕਰਨੇ ਪੈਣੇ ਸੀ। ਉਹਦੇ ਵਿੱਚ ਇੱਕ ਕੰਡੀਸ਼ਨ ਲਾਈ ਸੀ ਵੀ ਤੁਹਾਨੂੰ 8 ਹਫ਼ਤਿਆਂ ਦੇ ਵਿੱਚ ਜਿਹੜੇ ਇਹ ਪੈਸੇ ਆ ਉਹ ਵਰਤਣੇ ਪੈਣਗੇ, ਅਤੇ ਜਿਹਦੇ ਵਿੱਚ 75% ਜਿਹੜੇ ਆ ਉਹ ਘੱਟੋ ਘੱਟ ਜਿਹੜੇ ਹੈਗੇ ਆ ਉਹ ਤੁਹਾਨੂੰ ਜਿਹੜੇ ਆ ਪੈਸੇ ਉਹ ਪੇਰੋਲ 'ਤੇ ਹੋਣੇ ਚਾਹੀਦੇ ਆ, ਅਤੇ ਜਿਹੜੇ 25% ਆ ਉਹ ਤੁਹਾਡਾ ਜਿਹੜਾ ਰੈਂਟ, ਮੌਰਗੇਜ, ਯੂਟਿਲਿਟੀ ਬਿੱਲ ਜਾਂ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਆ ਉੱਥੇ ਤੁਸੀਂ ਵਰਤ ਸਕਦੇ ਆ। ਉਸ ਤੋਂ ਬਾਅਦ ਸਮਾਲ ਬਿਜ਼ਨਸਿਸ ਨੇ ਜਿਹੜਾ ਆ ਸੈਨੇਟਰਸ ਨਾਲ, ਕਾਂਗਰਸਮੈਨਾਂ ਨਾਲ ਗੱਲ ਕੀਤੀ ਵੀ ਨਹੀਂ ਇਸ ਦੇ ਵਿੱਚ ਅਮੈਂਡਮੈਂਟ ਲਿਆਂਦੀ ਜਾਵੇ। ਸੋ ਇਹਦੇ ਵਿੱਚ ਜਿਹੜਾ ਇਸ ਨੂੰ ਮੋਡੀਫਾਈ ਕੀਤਾ ਗਿਆ। ਮੋਡੀਫਾਈ ਕਰਨ ਤੋਂ ਬਾਅਦ ਜਿਹੜਾ ਇਹ ਦੱਸਿਆ ਗਿਆ ਵੀ ਹੁਣ ਜਿਹੜਾ ਤੁਸੀਂ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਜਿਹੜੇ ਪੈਸੇ ਯੂਜ਼ ਕਰਨੇ ਹੈਗੇ ਆ ਉਸ ਨੂੰ 75% ਤੋਂ ਘਟਾ ਕੇ 60% ਕਰ ਦਿੱਤਾ ਗਿਆ, ਜਿਹੜਾ ਪੇਰੋਲ ਦੇ ਹੋਊਗਾ। ਅਤੇ ਜਿਹੜਾ ਟਾਈਮ ਆ ਉਸ ਨੂੰ ਵੀ ਜਿਹੜਾ ਆ 8 ਵੀਕ ਤੋਂ ਐਕਸਟੈਂਡ ਕਰਕੇ 24 ਵੀਕ ਤੱਕ ਕਰ ਦਿੱਤਾ ਗਿਆ, 12/31/2020 ਤੱਕ। ਸੋ ਇਹਦੇ ਵਿੱਚ 2 ਸ਼ਰਤਾਂ ਲਾਈਆਂ, ਜਾਂ ਤਾਂ ਤੁਸੀਂ ਪਹਿਲਾਂ ਵਾਲਾ ਹੀ ਪ੍ਰੋਗਰਾਮ ਦੇ ਅੰਡਰ ਰਹੋ, 8 ਵੀਕ 'ਚ ਤੁਸੀਂ ਪੈਸੇ ਯੂਜ਼ ਕਰ ਲਿਆ ਅਤੇ ਉਹ ਅਪਲਾਈ ਕਰ ਲਓ ਤੁਹਾਡਾ ਫੋਰਗਿਵਨੈਸ ਦੇ ਲਈ, ਤਾਂ ਕਿ ਤੁਹਾਨੂੰ ਪੈਸੇ ਵਾਪਸ ਨਾ ਕਰਨੇ ਪੈਣ। ਪਰ ਜੇ ਤੁਸੀਂ ਉਹ ਪੈਸਿਆਂ ਨੂੰ ਉਹ ਡਾਲਰਸ ਨੂੰ ਨਹੀਂ ਯੂਜ਼ ਕੀਤਾ, ਤੁਹਾਡਾ ਬਿਜ਼ਨਸ ਬੰਦ ਸੀ, ਫਿਰ ਤੁਸੀਂ ਜਿਹੜਾ ਆ ਇਸ ਨੂੰ ਐਕਸਟੈਂਡ ਕਰ ਸਕਦੇ ਆ ਅਤੇ ਦਸੰਬਰ ਐਂਡ ਤੱਕ, ਅਤੇ ਉਹ ਤੋਂ ਬਾਅਦ ਫਿਰ ਤੁਸੀਂ ਜਿਹੜਾ ਆ ਫੋਰਗਿਵਨੈਸ ਦੇ ਲਈ ਅਪਲਾਈ ਕਰ ਸਕਦੇ ਆ। ਇਹ ਜਿਹੜਾ ਟਾਈਮ ਆ 24 ਵੀਕ ਦਾ ਜਿਹੜਾ ਆ ਐਕਸਟੈਂਡ ਕੀਤਾ ਗਿਆ ਆ, ਪਰ ਕਹਿੰਦੇ ਵੀ ਤੁਹਾਨੂੰ ਜਿਹੜੇ ਇੰਪਲਾਈ ਆ ਉਹ 24 ਦੇ 24 ਵੀਕ ਜਿਹੜੇ ਆ ਉਹ ਰੱਖਣੇ ਪੈਣਗੇ। ਸੋ ਇਹਦੇ ਸੰਬੰਧ ਦੇ ਵਿੱਚ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਇੱਕ ਵਾਰੀ ਸਾਡੇ ਨਾਲ ਗੁਰਪ੍ਰੀਤ ਕੌਰ ਜਿਹੜੀ ਸਰਟੀਫਾਈਡ ਪਬਲਿਕ ਅਕਾਊਂਟੈਂਟ ਹੈਗੀ CPA, ਉਹ ਪਿਛਲੇ ਮਹੀਨਿਆਂ ਦੇ ਵਿੱਚ ਜੁੜੀ ਸੀ। ਜਦੋਂ ਹੀ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀ ਆਪਾਂ ਬੇਨਤੀ ਕੀਤੀ ਸੀ, ਹੁਣ ਕਾਫੀ
ਜਿਹੜੇ ਆਪਣੇ ਪੰਜਾਬੀ ਰੇਡੀਓ USA ਦੇ ਸਰੋਤੇ ਆ ਉਹਨਾਂ ਦੀ ਹੈਲਪ ਵੀ ਕੀਤੀ ਸੀ ਐਪਲੀਕੇਸ਼ਨ ਫਿਲ ਆਊਟ ਕਰਨ 'ਚ। ਹਾਲਾਂਕਿ ਉਹ ਸਾਰਾ ਵਲੰਟੀਅਰ ਕੰਮ ਸੀ। ਸੋ ਆਪਾਂ ਟਰਾਈ ਕਰਾਂਗੇ ਉਹਨਾਂ ਨੂੰ ਫਿਊਚਰ ਦੇ ਵਿੱਚ ਲਿਆਉਣ ਦੇ ਲਈ ਵੀ ਕਿਸ ਤਰ੍ਹਾਂ ਤੁਸੀਂ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆ ਉਹਦੀ ਹੁਣ ਮਾਫੀ ਦੇ ਲਈ ਜਿਹੜੀ ਐਪਲੀਕੇਸ਼ਨ ਫਿਲ ਕਰਨੀ ਆ ਉਹਦੇ ਲਈ ਕਾਫੀ ਕੁਛ ਪੇਪਰ ਵਰਕ ਤੁਹਾਨੂੰ ਇਕੱਠਾ ਕਰਨਾ ਪੈਣਾ ਵੀ ਇੰਨੇ ਵੀਕਾਂ 'ਚ ਇੱਥੇ ਪੈਸੇ ਵਰਤੇ, ਇਸ ਕੰਮ ਦੇ ਲਈ ਪੇਰੋਲ ਲਈ ਵਰਤੇ, ਜਾਂ ਯੂਟਿਲਿਟੀ ਬਿਲਸ ਦੇ ਲਈ, ਜਾਂ ਮੌਰਗੇਜ ਦੇ ਲਈ, ਜਾਂ ਰੈਂਟ ਦੇ ਲਈ, ਤਾਂ ਕਿ ਜਿਹੜੇ ਉਹ ਪੈਸੇ ਆ ਤੁਹਾਡੇ ਪੂਰੀ ਤਰ੍ਹਾਂ ਮਾਫ ਹੋ ਜਾਣ। ਨਹੀਂ ਤਾਂ ਤੁਹਾਨੂੰ ਉਹ ਜਿਹੜੇ ਆ ਉਹ ਅਮਾਊਂਟ ਉਹ ਵਾਪਸ ਕਰਨਾ ਪੈਣਾ। ਪਰ ਵਾਪਸ ਕਰਨ ਲਈ ਵੀ ਠੀਕ ਆ ਵੀ ਉਹ 'ਤੇ ਥੋੜ੍ਹਾ ਇੰਟਰਸਟ ਹੈਗਾ ਆ, ਪਰ ਜੇ ਤੁਹਾਡਾ ਉਹ ਮਨੀ ਫ੍ਰੀ ਹੋ ਸਕਦਾ ਸੋ ਨਥਿੰਗ ਰੋਂਗ ਜੇ ਤੁਸੀਂ ਉਸ ਕੰਮ ਦੇ ਲਈ ਯੂਜ਼ ਕੀਤਾ ਹੈਗਾ। ਸੋ ਆਪਾਂ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ ਤੁਹਾਡੇ ਨਾਲ ਜ਼ਰੂਰ ਲੈ ਕੇ ਆਵਾਂਗੇ, ਕਿਉਂਕਿ ਉਹ ਪ੍ਰੋਫੈਸ਼ਨਲ ਆ ਆਪਣੀ ਕੁੜੀ, ਅਤੇ ਜੇ ਹੋਰ ਵੀ ਕਿਸੇ ਸਰੋਤੇ ਦਾ ਉਹ ਕੁਐਸਚਨ ਹੋਇਆ ਉਹ ਤੁਹਾਡੇ ਨਾਲ ਉਸ ਟਾਈਮ ਦੇ ਉੱਤੇ ਆਪਾਂ ਸਾਂਝੀ ਕਰ ਲਵਾਂਗੇ। ਜਿਹੜੀ ਅਗਲੀ ਖਬਰ ਵੱਲ ਚੱਲੀਏ, ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਕਹਿੰਦੇ ਵੀ ਜਿਹੜੀਆਂ ਐਂਟੀ ਟਰੰਪ ਐਡਸ ਉਹਨਾਂ ਦੀਆਂ ਚੱਲ ਰਹੀਆਂ ਉਹ ਇੰਨੀਆਂ ਗੁੱਡ ਨਹੀਂ ਹੈਗੀਆਂ ਜਿੰਨੀਆਂ ਕਿ ਜਿਹੜੀਆਂ ਪ੍ਰੋ ਬਾਈਡਨ ਐਡਸ ਹੈਗੀਆਂ ਆ। ਸੋ ਡੀਫੰਡ ਪੁਲਿਸ ਨੂੰ ਲੈ ਕੇ ਹੁਣ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਉਹਨਾਂ ਦੀ ਜਿਹੜੀ ਉਹਨਾਂ ਦੀ ਇਲੈਕਸ਼ਨ ਕਮੇਟੀ ਹੈਗੀ ਆ, ਜਿਹੜੇ ਉਹਨਾਂ ਦੇ ਸਾਥੀ ਹੈਗੇ ਆ, ਉਹਨਾਂ ਨੇ ਹੁਣ ਪੂਰੀ ਤਰ੍ਹਾਂ ਜਿਹੜਾ ਆ ਉਸ ਮੁੱਦੇ ਨੂੰ ਫੜ ਲਿਆ ਹੈਗਾ ਵੀ ਜਿਹੜਾ ਜੋ ਬਾਈਡਨ ਆ ਉਹ ਜਾਂ ਤਾਂ ਜਿਹੜੇ ਮੁਜ਼ਾਹਰਾਕਾਰੀ ਆ ਉਹਨਾਂ ਦੇ ਨਾਲ ਹੈਗਾ ਆ, ਚੁੱਪ ਆ ਵੀ ਜਿਹੜੀ ਪੁਲਿਸ ਆ ਉਹ ਖਤਮ ਹੀ ਕਰ ਦੇਣੀ ਚਾਹੀਦੀ ਆ, ਅਤੇ ਜਾਂ ਫਿਰ ਉਹ ਬਿਆਨ ਦੇਵੇ। ਪਰ ਹੌਲੀ ਹੌਲੀ ਇਹ ਲੱਗ ਰਿਹਾ ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਇੰਟਰਨਲੀ ਹੁਣ ਕਹਿ ਰਿਹਾ ਵੀ ਨਹੀਂ, ਜਿਹੜਾ ਡੀਫੰਡ ਪੁਲਿਸ ਆ ਇਹਦਾ ਅਸੀਂ ਹਿੱਸਾ ਨਹੀਂ ਬਣਨਾ ਚਾਹੁੰਦੇ, ਕਿਉਂਕਿ ਜੇ ਪੁਲਿਸ ਨਾ ਹੋਈ ਤਾਂ ਫਿਰ ਕ੍ਰਾਈਮ ਜਿਹੜਾ ਆ ਉਹ ਕਿਸ ਤਰ੍ਹਾਂ ਰੁਕੂਗਾ। ਸੋ ਇਹ ਦੋਨੋਂ ਜਿਹੜੇ ਮੁੱਦੇ ਆ ਲੈ ਕੇ ਚੱਲਣੇ ਪੈਣੇ ਹੈਗੇ ਆ। ਪੁਲਿਸ ਨੂੰ ਕਹਿੰਦੇ ਟ੍ਰੇਨਿੰਗ ਦੇਣੀ ਪੈਣੀ ਹੈਗੀ ਆ, ਸੋ ਤਾਂ ਕਿ ਜਿਹੜੇ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਸੀਡੈਂਟਸ ਹੋਈਆਂ ਹੈਗੀਆਂ ਜਾਰਜ ਫਲਾਇਡ ਵਰਗੀਆਂ, ਸੋ ਉਹ ਇੰਸੀਡੈਂਟਸ ਜਿਹੜੀਆਂ ਨਾ ਹੋਣ, ਕਿਉਂਕਿ ਇੱਕ ਤਾਂ ਉਸ ਵਿਚਾਰੇ ਦੀ ਮੌਤ ਹੋਈ ਆ ਅਤੇ ਉਸ ਤੋਂ ਬਾਅਦ ਜਿਹੜਾ ਨੁਕਸਾਨ ਹੋਇਆ ਬਿਜ਼ਨਸ ਦਾ, ਅੱਗਾਂ ਲਾਈਆਂ ਗਈਆਂ ਜਿਹੜੀਆਂ ਆ ਉਹਦੇ ਨਾਲ ਹੋਰ ਜ਼ਿਆਦਾ ਜਿਹੜਾ ਆ ਫਾਈਨੈਂਸ਼ੀਅਲੀ ਹਿੱਟ ਹੋਇਆ। ਇੱਕ ਤਾਂ USA ਦੇ ਵਿੱਚ ਪਿਛਲੇ ਲਗਭਗ 2.5 ਮਹੀਨਿਆਂ ਤੋਂ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਬਿਜ਼ਨਸ ਸ਼ਟਡਾਊਨ ਸੀਗੇ, ਲੋਕ ਘਰਾਂ ਦੇ ਵਿੱਚ ਸੀਗੇ। ਹੁਣ ਜਦੋਂ ਵੀ ਬਿਜ਼ਨਸ ਖੁੱਲ੍ਹਣੇ ਸੀਗੇ ਉਸ ਟਾਈਮ ਦੇ ਉੱਤੇ ਜਿਹੜੇ ਪ੍ਰੋਟੈਸਟ ਸ਼ੁਰੂ ਹੋ ਗਏ ਅਤੇ ਲੁੱਟਮਾਰ ਬਹੁਤ ਜਗ੍ਹਾ ਹੋਈ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਪਿਛਲੇ ਹਫ਼ਤਿਆਂ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ, ਵੀ ਕਿਹੜੇ ਏਰੀਏ ਦੇ ਵਿੱਚ ਕਿੰਨੀ ਜ਼ਿਆਦਾ ਜਿਹੜੀ ਲੁੱਟਮਾਰ ਹੋਈ ਆ, ਉਹਦੇ ਨਾਲ ਜਿਹੜਾ ਫਾਈਨੈਂਸ਼ੀਅਲੀ ਇੱਕ ਹੋਰ ਨੁਕਸਾਨ ਹੋਇਆ ਹੈਗਾ। ਸੋ ਇਹ ਦੋਨੋਂ ਪਾਸੇ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਬਿਜ਼ਨਸਿਸ ਦੀ ਗੱਲ ਕਰਦੇ ਸੀ, ਬਹੁਤ ਜ਼ਿਆਦਾ ਲੇ-ਆਫ ਵੀ ਹੋ ਰਹੀ ਆ। ਇੱਕ ਜੇ ਲੋਕਲ ਆਪਾਂ ਫ੍ਰਿਜ਼ਨੋ ਦੀ ਖਬਰ ਸਾਂਝੀ ਕਰਦੇ ਜਾਈਏ, ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜੇ ਹੌਬੀ ਲੌਬੀ ਸਟੋਰ ਆ ਉਹਨਾਂ ਨੇ ਨਵਾਂ ਸਟੋਰ ਖੋਲ੍ਹਿਆ ਕਲੋਵਿਸ ਦੇ ਵਿੱਚ ਵੀ ਅਤੇ ਫ੍ਰਿਜ਼ਨੋ ਦੇ ਵਿੱਚ ਵੀ, ਉਹ ਲੋਕਾਂ ਨੂੰ ਕਹਿੰਦੇ ਹਾਇਰ ਕਰਨ ਜਾ ਰਹੇ ਹੈਗੇ ਆ। ਸੋ ਜੇ ਫ੍ਰਿਜ਼ਨੋ ਏਰੀਏ 'ਚ ਲੋਕ ਕੋਈ ਆਪਣਾ ਭੈਣ ਭਰਾ ਜੋਬ ਦੇਖ ਰਿਹਾ, ਹੌਬੀ ਲੌਬੀ ਸਟੋਰ ਗੂਗਲ 'ਤੇ ਸਰਚ ਕਰ ਲਿਓ, ਉਹ ਕਹਿੰਦੇ ਆ ਵੀ ਅਸੀਂ ਜਿਹੜੇ ਨਵੇਂ ਸਟੋਰ ਖੋਲ੍ਹਣੇ ਹੈਗੇ ਆ ਉੱਥੇ ਹਾਇਰਿੰਗ ਕਰਨ ਜਾ ਰਹੇ ਹੈਗੇ ਆ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਉਹ ਸੈਕਰਾਮੈਂਟੋ ਤੋਂ ਆ, ਆਪਾਂ ਸਾਂਝੀ ਵੀ ਕੀਤੀ ਸੀ। ਸੈਕਰਾਮੈਂਟੋ ਦੇ ਵਿੱਚ ਜਿਹੜੀ ਆ ਵੀ ਪੰਜਾਬੀ ਦੀਆਂ ਜਿਹੜੀਆਂ ਕਲਾਸਾਂ ਲੈ ਕੇ, ਖਾਸ ਕਰਕੇ ਜਿਹੜੀ ਕੈਲ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਆ, ਉੱਥੇ ਬੰਦ ਕਰ ਦਿੱਤੀਆਂ ਗਈਆਂ ਸੀਆਂ। ਬਹੁਤ ਸਾਲਾਂ ਤੋਂ ਉੱਥੇ ਪੰਜਾਬੀ ਦੀਆਂ ਕਲਾਸਾਂ ਚੱਲਦੀਆਂ ਸੀ। ਸੋ ਉਸ ਤੋਂ ਬਾਅਦ ਆਪਣੀ ਕਮਿਊਨਿਟੀ ਐਕਟਿਵ ਬਹੁਤ ਹੋਈ। ਆਪਾਂ ਪੰਜਾਬੀ ਰੇਡੀਓ USA ਤੋਂ ਜਿਹੜੇ ਸ਼ੋਅ ਵੀ ਕੀਤੇ, ਇੱਕ ਔਨਲਾਈਨ ਜਿਹੜੀ ਪਟੀਸ਼ਨ ਆ ਉਹ ਵੀ ਉੱਥੇ ਦੇ ਜਿਹੜੇ ਬੱਚੇ ਆ ਸਟੂਡੈਂਟਸ ਉਹਨਾਂ ਨੇ ਸ਼ੁਰੂ ਕੀਤੀ ਸੀ। 10,000 ਤੋਂ ਵੱਧ ਲੋਕਾਂ ਨੇ ਉਹਨੂੰ ਸਾਈਨ ਵੀ ਕੀਤਾ ਸੀ। ਸੋ ਇਹ ਦੇਖੋ ਵੀ ਕਈ ਵਾਰੀ ਆਪਾਂ ਸੋਚਦੇ ਵੀ ਸ਼ਾਇਦ ਪ੍ਰੋਟੈਸਟ ਦਾ ਜਾਂ ਵਿਰੋਧ ਕਰਨ ਦਾ ਜਾਂ ਤੁਹਾਡੀਆਂ ਮੰਗਾਂ ਮੰਨਣ ਦਾ ਅਸਰ ਨਹੀਂ ਹੁੰਦਾ, ਪਰ ਇਹ ਅਸਰ ਹੁੰਦਾ ਆ। ਸੋ ਹੁਣ ਉੱਥੇ ਦੀ ਜਿਹੜੀ ਯੂਨੀਵਰਸਿਟੀ ਆ, ਕੈਲ ਸਟੇਟ ਯੂਨੀਵਰਸਿਟੀ ਜਿਹੜੀ ਸੈਕਰਾਮੈਂਟੋ ਆ, ਉਹਨਾਂ ਨੇ ਇਹ ਮੰਨ ਲਿਆ ਆ ਵੀ ਫਾਲ 2020 ਦੇ ਵਿੱਚ ਜਿਹੜੀਆਂ ਪੰਜਾਬੀ ਦੀਆਂ ਕਲਾਸਾਂ ਉਸੇ ਤਰ੍ਹਾਂ ਚਾਲੂ ਰਹਿਣਗੀਆਂ। ਪਰ ਹੁਣ ਆਪਾਂ ਕੀ ਕਰਨਾ ਆ, ਆਪਣੇ ਜਿੰਨੇ ਵੀ ਸਾਡੇ ਸਰੋਤੇ ਆ ਸੁਣ ਰਹੇ ਆ, ਜਿੰਨੇ ਵੀ ਬੱਚੇ ਆ, ਪਲੀਜ਼ ਪੰਜਾਬੀ ਦੀਆਂ ਕਲਾਸਾਂ 'ਚ ਐਨਰੋਲਮੈਂਟ ਚਾਹੀਦੀ ਆ, ਕਿਉਂਕਿ ਜਿੰਨਿਆਂ ਨੂੰ ਵੀ ਜ਼ਿਆਦਾ ਲੈਂਗੁਏਜ ਆਊਗੀਆਂ, ਇੱਕ ਤਾਂ ਤੁਹਾਡੀ ਜ਼ਿੰਦਗੀ 'ਚ ਉਹ ਫਾਇਦਾ ਹੁੰਦਾ ਆ, ਜਿੰਨੀਆਂ ਵੱਧ ਤੋਂ ਵੱਧ ਤੁਹਾਨੂੰ ਭਾਸ਼ਾਵਾਂ ਆਉਣਗੀਆਂ ਉਨਾ ਜੇ ਤੁਸੀਂ ਬਿਜ਼ਨਸ ਕਰਨਾ ਆ, ਜੋਬ ਕਰਨੀ ਆ, ਉਹ ਫਾਇਦਾ ਹੋਊਗਾ, ਤੁਹਾਡੇ ਹਾਇਰਿੰਗ ਹੋਣ ਦੇ ਚਾਂਸ ਵੱਧਦੇ ਆ। ਹੁਣ ਉਹ ਮੈਟਰ ਨਹੀਂ ਰਿਹਾ ਵੀ ਹਾਂ ਸਿਰਫ ਤੁਹਾਨੂੰ ਇੰਗਲਿਸ਼ ਆਉਂਦੀ ਆ। ਜਿਹਨੂੰ ਇੰਗਲਿਸ਼ ਤੋਂ ਬਿਨਾਂ ਸੈਕੰਡ ਲੈਂਗੁਏਜ ਆਉਂਦੀ ਹੈਗੀ ਆ, ਚਾਹੇ ਸਪੈਨਿਸ਼ ਆ, ਪੰਜਾਬੀ, ਹਿੰਦੀ, ਕੋਈ ਵੀ ਲੈਂਗੁਏਜ ਹੈਗੀ ਆ, ਉਹਦੇ
ਹਾਇਰਿੰਗ ਹੋਣ ਦੇ ਬਹੁਤ ਸਾਰੇ ਬਿਜ਼ਨਸ ਜਿਹੜੇ ਆ ਉੱਥੇ ਚਾਂਸ ਜ਼ਿਆਦੇ ਹੈਗੇ ਆ। ਸੋ ਵੱਧ ਤੋਂ ਵੱਧ ਜਿਹੜੇ ਬੱਚੇ ਆ ਉਹਨਾਂ ਨੂੰ ਪੰਜਾਬੀ ਦੀਆਂ ਕਲਾਸਾਂ ਲੈਣੀਆਂ ਚਾਹੀਦੀਆਂ ਤਾਂ ਕਿ ਫਿਊਚਰ ਦੇ ਵਿੱਚ ਇੱਦਾਂ ਦਾ ਕੋਈ ਇਨਸੀਡੈਂਟ ਨਾ ਹੋਵੇ ਵੀ ਜਿੱਥੇ ਯੂਨੀਵਰਸਿਟੀ ਜਾਂ ਕਾਲਜ ਜਾਂ ਸਕੂਲ ਕਹੇ ਵੀ ਨਹੀਂ ਜੀ ਅਸੀਂ ਤਾਂ ਹੁਣ ਜਿਹੜੀਆਂ ਇਹ ਕਲਾਸਾਂ ਆ ਇਹ ਬੰਦ ਕਰਨ ਜਾ ਰਹੇ ਹਾਂ ਕਿਉਂਕਿ ਸਾਨੂੰ ਜਿਹੜੇ ਬੱਚੇ ਆ ਉਹ ਨਹੀਂ ਮਿਲ ਰਹੇ। ਉੱਥੇ ਪ੍ਰੋਫੈਸਰ ਡਾਕਟਰ ਅਮਰੀਕ ਸਿੰਘ ਆ, ਬਹੁਤ ਹੀ ਵਧੀਆ ਪ੍ਰੋਫੈਸਰ ਹੈਗੇ ਆ, ਕਮਿਊਨਿਟੀ 'ਚ ਵੀ ਬਹੁਤ ਹਿੱਸਾ ਲੈਂਦੇ ਰਹਿੰਦੇ ਆ ਅਤੇ ਉਹ ਬਹੁਤ ਸਾਲਾਂ ਤੋਂ ਜਿਹੜੇ ਉਹ ਟੀਚ ਕਰਦੇ ਆ ਪੰਜਾਬੀ ਦੀਆਂ ਕਲਾਸਾਂ। ਸੋ ਉਹਨਾਂ ਨੇ ਵੀ ਸਾਰਿਆਂ ਦਾ ਜਿਹੜਾ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਦਾ ਧੰਨਵਾਦ ਕੀਤਾ ਆ ਵੀ ਤੁਸੀਂ ਸਾਰਿਆਂ ਨੇ ਜਿਹੜੇ ਪਟੀਸ਼ਨ 'ਤੇ ਸਾਈਨ ਕੀਤੀ, ਕਈਆਂ ਨੇ ਕਾਲ ਕੀਤੀਆਂ, ਕਈਆਂ ਨੇ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਆ ਉਹਨਾਂ ਨੂੰ ਚਿੱਠੀਆਂ ਵੀ ਲਿਖੀਆਂ, ਲੈਟਰਸ ਲਿਖੇ। ਸੋ ਉਹਦੇ ਕਰਕੇ ਜਿਹੜੀਆਂ ਕਲਾਸਾਂ ਆ ਦੁਬਾਰਾ ਕੀ ਫਿਰ ਸ਼ੁਰੂ ਹੋਈਆਂ ਹੈਗੀਆਂ। ਸੋ ਉਹਨਾਂ ਵੱਲੋਂ ਵੀ ਕੱਲ੍ਹ ਮੈਸੇਜ ਆਇਆ ਸੀ ਵੀ ਸਾਰੇ ਹੀ ਜਿਹੜੇ ਪੰਜਾਬੀ ਰੇਡੀਓ USA ਆ ਉਹਨਾਂ ਦਾ ਉਹ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਨ੍ਹਾਂ ਨੇ ਇਸ ਟਾਈਮ ਦੇ ਉੱਤੇ ਉਹਨਾਂ ਦਾ ਜਿਹੜਾ ਸਾਥ ਦਿੱਤਾ ਸੀ ਤਾਂ ਕਿ ਜਿਹੜੀ ਆਪਣੀ ਭਾਸ਼ਾ ਆ ਉਹਦੀ ਚੜ੍ਹਾਈ ਰਹੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੁੰਦਾ ਆ। ਸ਼ਾਮ ਨੂੰ ਫਿਰ ਤੁਹਾਡੇ ਨਾਲ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਇੱਥੇ ਹੀ ਇਜਾਜ਼ਤ ਦਿਓ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ US।